ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਕਰਦੇ ਹਾਂ ਉਹਨਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜੀਨੈਂਟਨ ਜੇਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨੇਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ, ਪਰ ਉਸ ਤੋਂ ਪਹਿਲਾਂ ਇੱਕ ਸੁਨੇਹਾ ਦਿੰਦੇ ਚੱਲੀਏ। ਅੱਜ ਸ਼ੁੱਕਰਵਾਰ ਹੈ ਤੇ ਅੱਜ ਮਿੰਟੂ ਜੀ ਨੂੰ ਤੁਸੀਂ ਸਵਾਲ ਕਰ ਸਕੋਗੇ। ਅਸੀਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਤੁਸੀਂ ਮਿੰਟੂ ਜੀ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸ਼ਾਰਟ ਰੱਖਿਓ, ਸਮਾਂ ਸਭ ਦਾ ਕੀਮਤੀ ਹੈ, ਇਸ ਦੇ ਲਈ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜੇਕਰ ਤੁਸੀਂ ਇੱਕੋ ਹੀ ਗੱਲ ਦੇ ਵਿੱਚ ਆਪਣਾ ਸਵਾਲ ਪੁੱਛ ਲਓ। ਕਈ ਵਾਰੀ ਸਵਾਲ ਰਲ ਗੱਡ ਹੋ ਜਾਂਦੇ ਆ। ਖੈਰ, ਪੰਜਾਬ ਸਰਕਾਰ ਤੋਂ ਸ਼ੁਰੂਆਤ ਕਰੀਏ ਮਿੰਟੂ ਜੀ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋ ਗਈ ਹੈ ਖਤਮ, ਕਈ ਫੈਸਲਿਆਂ ਤੇ ਲੱਗ ਗਈ ਹੈ ਮੋਹਰ। ਕਿਹੜੇ ਫੈਸਲਿਆਂ ਤੇ ਮੋਹਰ ਲੱਗੀ ਹੈ ਜੀ? ਦੇਖੋ, ਕੱਲ ਹੀ ਆਪਾਂ ਗੱਲ ਕਰਦੇ ਸੀਗੇ ਪੈਨਸ਼ਨ ਸਕੀਮ ਦੀ ਕਿ ਪੈਨਸ਼ਨ ਸਕੀਮ ਯਾਰ ਕਿਹਾ ਤਾਂ ਹੈ ਤਾਂ ਬੜਾ ਔਖਾ ਹੈ, ਪਰੰਤੂ ਇਹਨਾਂ ਨੇ ਅੱਜ ਢੋਲ ਵਜਾ ਕੇ ਤੇ ਐਲਾਨ ਕਰ ਦਿੱਤਾ ਕਿ ਅਸੀਂ ਪੈਨਸ਼ਨ ਪੁਰਾਣੀ ਦੇਵਾਂਗੇ। ਹਾਲਾਂਕਿ ਇਹਨਾਂ ਨੇ ਇਹ ਕਲੀਅਰ ਨਹੀਂ ਕੀਤਾ ਕਿ ਉਹ ਸਸ਼ਰਤ ਹੋਏਗਾ, ਬਸ਼ਰਤ ਹੋਏਗਾ ਜਾਂ ਮਤਲਬ ਕਿ ਉੱਕਾ ਪੁੱਕਾ ਜਿਹੜੀ ਉਹ ਪੁਰਾਣੀ ਸਕੀਮ ਸੀਗੀ ਉਹ ਲਾਗੂ ਕਰਾਂਗੇ। ਤਾਂ ਹਾਲਾਂਕਿ ਇੱਕ ਜਿੱਦਾਂ ਕਹਿ ਲਈਏ ਨਾ, ਦੀਵਾਲੀ ਤੋਂ ਪਹਿਲਾਂ ਬਹੁਤ ਵੱਡਾ ਤੋਹਫਾ ਮਿਲਿਆ ਮੁਲਾਜ਼ਮਾਂ ਨੂੰ। ਹੁਣ ਦੇਖਣਾ ਇਹ ਹੋਏਗਾ ਕਿ ਕੀ ਕੁਝ ਹਿੱਸਿਆਂ ਦੇ ਵਿੱਚ ਜਾਂ ਆਪਸ਼ਨਲੀ ਕੁਝ ਚੀਜ਼ਾਂ ਹੋਣਗੀਆਂ ਜਾਂ ਸਾਰੀ ਉੱਕਾ ਪੁੱਕਾ ਜਿਹੜੀ ਆ ਉਹ ਜਿਉਂ ਦੀ ਤਿਉਂ ਲਾਗੂ ਕਰ ਦੇਣਗੇ। ਦੂਜੀ ਚੀਜ਼, ਇਹਨਾਂ ਨੇ ਵੱਡਾ ਫੈਸਲਾ ਲਿਆ ਕਿ ਨੌਕਰੀਆਂ 'ਚ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਵਾਸਤੇ ਭਰਤੀ ਨਿਯਮਾਂ 'ਚ ਬਦਲਾਅ ਜ਼ਰੂਰੀ ਹੈ। ਉਹਦੇ ਵਾਸਤੇ ਕਹਿ ਦਿੱਤਾ ਕਿ ਪੰਜਾਬੀ ਟੈਸਟ ਦੇ ਵਿੱਚ 50% ਨੰਬਰ ਲੈਣੇ ਜਿਹੜੇ ਲਾਜ਼ਮੀ ਹੋਣਗੇ। ਤਾਂ ਇਹ ਇੱਕ ਵੱਡਾ ਫੈਸਲਾ। ਧਾਰਮਿਕ ਗ੍ਰੰਥਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਇਹਨਾਂ ਨੇ ਕਹਿ ਲਓ ਕਿ ਟੈਕਸ ਮੁਕਤ ਕਰ ਦਿੱਤੀਆਂ, ਕੋਈ ਟੈਕਸ ਨਹੀਂ ਹੋਏਗਾ। ਸਰਕਾਰੀ ਨੌਕਰੀਆਂ 'ਚ ਭਾਸ਼ਾ ਟੈਸਟ ਜਿਹੜਾ ਉਹ ਲਾਜ਼ਮੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਹੈ। ਪੈਨਸ਼ਨ ਅਤੇ ਸਰਕਾਰੀ ਮੁਲਾਜ਼ਮਾਂ ਦਾ ਡੀਏ ਜਿਹੜਾ 6% ਉਹਦੇ 'ਚ ਵਾਧਾ। ਫਿਰ ਬਿਜਲੀ ਮਹਿਕਮੇ ਦੇ ਵਿੱਚ ਜਿਹੜੇ ਨੌਕਰੀ ਦੌਰਾਨ ਜਾਨ ਗਵਾ ਚੁੱਕੇ ਮੁਲਾਜ਼ਮ ਨੇ ਉਹਨਾਂ ਦੇ ਵਾਰਸਾਂ ਨੂੰ ਜੌਬ ਦਿੱਤੀ ਜਾਊਗੀ। ਫਿਰ ਮੋਹਾਲੀ ਮੈਡੀਕਲ ਕਾਲਜ ਦੇ ਵਿੱਚ ਜੋ ਨਵੀਂ ਥਾਂ ਦਾ ਅੜਿੱਕਾ ਸੀ ਉਹ ਦੂਰ ਕੀਤਾ ਗਿਆ, ਨਵੀਂ ਥਾਂ ਨੂੰ ਮਨਜ਼ੂਰੀ। ਪਰ ਇੱਕ ਵੱਡੀ ਖਬਰ ਕਿ ਮੰਡੀ ਬੋਰਡ ਦਾ ਚੇਅਰਮੈਨ ਤੇ ਵਾਈਸ ਚੇਅਰਮੈਨ ਦਾ ਉਹਦਾ ਖਤਮ ਕਰ ਦਿੱਤਾ। ਇਹ ਸਿੱਧੇ ਤੌਰ ਤੇ ਮੰਡੀ ਢਾਂਚੇ ਦੇ ਨਾਲ ਜੁੜਿਆ ਮਸਲਾ। ਹਾਲਾਂਕਿ ਅਰਲੀ ਹੈ, ਕੋਈ ਮੈਂ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਇਹ ਫੈਸਲੇ ਦੇਰ ਸ਼ਾਮ ਸਾਡੀ ਨਜ਼ਰ ਦੇ ਵਿੱਚ ਚੜੇ ਆ। ਜਦੋਂ ਨੋਟੀਫਿਕੇਸ਼ਨ ਆਉਣਗੇ ਫਿਰ ਸਾਰੀ ਤਫਸੀਲ ਪਤਾ ਲੱਗੇਗੀ, ਚਾਹੇ ਉਹ ਪੈਨਸ਼ਨ ਦਾ ਮਸਲਾ ਚਾਹੇ ਇਹ। ਪਰ ਇਹ ਪ੍ਰਵੀਨ ਜੀ, ਮੰਡੀ ਵਾਲਾ ਮਸਲਾ ਜਿਹੜਾ ਨਾ, ਹੁਣ ਤੁਸੀਂ ਦੇਖੋ ਇਹ ਟੈਕਟਿਕਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਬਹੁਤ ਵੱਡਾ ਸਮਾਚਾਰ ਕਿਹੜਾ ਬਣ ਗਿਆ, ਪੈਨਸ਼ਨ ਵਾਲਾ। ਜਦ ਕਿ ਮੰਡੀ ਬੋਰਡ ਦਾ ਆਪਾਂ ਦੇਖ ਲਈਏ ਤਾਂ ਮੰਡੀ ਵਾਲਾ ਢਾਂਚਾ, ਕਿਉਂਕਿ ਸਾਨੂੰ ਅੰਦਰੂਨੀ ਸੂਤਰ ਦੱਸਦਾ ਸੀਗੇ ਕਿ ਮੰਡੀ ਬੋਰਡ ਦਾ ਕਾਫੀ ਭੰਨ ਤੋੜ ਵਾਲਾ ਕੰਮ ਜਿਹੜਾ ਹੈ ਉਹ ਇਹਨਾਂ ਦੇ ਏਜੰਡੇ ਤੇ ਹੈ। ਤਾਂ ਇਹ ਹੁਣ ਮੈਂ ਜਿਵੇਂ ਕਹਿ ਰਿਹਾ ਕਿ ਕਾਹਲੀ ਹੋਏਗੀ ਕਿ ਅਸੀਂ ਐਵੇਂ ਕਿਸੇ ਨੂੰ ਵੀ ਨਿੰਦੀਏ ਜਾਂ ਕਿਸੇ ਵੀ ਸਰਕਾਰ ਦੇ ਕ੍ਰਿਟਿਸਿਜ਼ਮ ਹੈ ਬਿਨਾਂ ਗੱਲ ਤੋਂ ਕਰੀਏ, ਬਿਨਾਂ ਤੱਥਾਂ ਤੋਂ। ਕੀ ਹੌਲੀ ਹੌਲੀ ਮੰਡੀਆਂ ਨੂੰ ਜਾਂ ਮੰਡੀ ਦੇ ਢਾਂਚੇ ਨੂੰ ਖੋਰਾ ਲੱਗਣ ਜਾ ਰਿਹਾ? ਇੱਕ ਵੱਡੀ ਗੱਲ ਹੈ, ਕਿਉਂਕਿ ਦੂਸਰੇ ਚੇਅਰਮੈਨ ਤਾਂ ਜਿਉਂਦੇ ਤਿਉਂ ਨੇ। ਜੇ ਖਰਚਾ ਹੀ ਘਟਾਉਣਾ ਹੋਵੇ, ਦੂਸਰੇ ਚੇਅਰਮੈਨ ਜਿਨ੍ਹਾਂ ਦਾ ਕੰਮ ਕੋਈ ਨਹੀਂ ਉਹ ਤਾਂ ਬਿਠਾ ਦਿੱਤੇ ਇਹਨਾਂ ਨੇ। ਤਾਂ ਮੰਡੀ ਬੋਰਡ ਜਿਹੜਾ ਕਿ ਅਹਿਮ ਹੁੰਦਾ, ਇੱਕ ਰੋਲ ਅਹਿਮ ਹੁੰਦਾ ਹੈ ਚੇਅਰਮੈਨ ਦਾ ਮੰਡੀਆਂ ਦੇ ਢਾਂਚੇ 'ਚ, ਉਹ ਖਤਮ ਕੀਤਾ ਜਾ ਰਿਹਾ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਥੇ ਵੀ ਨਿਗਾਹ ਰੱਖਣ ਦੀ ਲੋੜ ਹੋਵੇਗੀ ਜੀ। ਬਿਲਕੁਲ ਮਿੰਟੂ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਮੰਡੀਆਂ ਵਾਲੇ ਦੀ, ਤਾਂ ਇਹਦੇ ਤੇ ਨਜ਼ਰ ਰੱਖਣ ਦੀ ਲੋੜ ਹੋਊਗੀ ਕਿਉਂਕਿ ਮੰਡੀ ਢਾਂਚੇ ਬਾਰੇ ਕਾਫੀ ਗੱਲਾਂ ਸੁਣਨ ਨੂੰ ਆਪਾਂ ਮਿਲਦੇ ਹਾਂ।
ਤੇ ਪੰਜਾਬ ਦੇ ਸੁਨਾਮ ਦਾ ਰੁਖ ਕਰੀਏ ਮਿੰਟੂ ਜੀ, ਕਹਿੰਦੇ ਡੇਰਾ ਸੱਚਾ ਸੌਦਾ ਦਾ ਨਵਾਂ ਡੇਰਾ ਇੱਥੇ ਬਣਨਾ ਹੁਣ। ਹਾਂ, ਬਿਲਕੁਲ। ਸਾਨੂੰ ਕਿਹੜਾ ਕੋਈ ਆਈਨਸਟੀਨ ਚਾਹੀਦਾ, ਸਾਨੂੰ ਕਿਹੜਾ ਕੋਈ ਐਡੀਸਨ ਚਾਹੀਦਾ, ਬਸ ਇਹੀ ਬਣਾਈ ਚੱਲੋ। ਜੀ ਇੱਦਾਂ ਦੇ ਜੀ ਬੰਦੇ ਫਿਰ ਗਾਂਹ ਨਿਕਲਦੇ ਆ। ਤਾਂ ਖੈਰ, ਧਾਰਮਿਕ ਆਜ਼ਾਦੀ ਹੈ ਜੀ, ਸਭ ਨੂੰ ਆਜ਼ਾਦੀ ਹੈ। ਹੈਗੀ, ਬਿਲਕੁਲ ਜੋ ਹੈਗੀ, ਸਹੀ ਮਰਜ਼ੀ ਹੈ ਉਹ ਪ੍ਰਸਾਰ ਕਰੇ, ਪ੍ਰਚਾਰ ਕਰੇ। ਹੁਣ ਆਪਾਂ ਤਾਂ ਰੋਕ ਨਹੀਂ ਸਕਦੇ। ਨਹੀਂ ਪਰ ਰੋਕ ਗੱਲ ਇਹ ਆ ਕਿ ਜਿਵੇਂ ਅੱਜ ਐਲਾਨ ਕੀਤਾ ਗਿਆ ਕਿ ਸੁਨਾਮ ਦੇ ਵਿੱਚ ਡੇਰਾ ਜਿਹੜਾ, ਵੈਸੇ ਤਾਂ ਡੇਰਾ ਹੈ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਉੱਥੋਂ ਲੰਘਦੇ ਟੱਪਦੇ ਰਹੀਦਾ ਹੈ, ਤਾਂ ਉੱਥੇ ਜਿੱਦਾਂ ਨਾਮ ਚਰਚਾ ਘਰ ਜਿੱਦਾਂ ਹੈਗੇ ਨੇ ਤਾਂ ਉਹ ਮੌਜੂਦ ਆ। ਤਾਂ ਉਹਦਾ ਮਤਲਬ ਕਿ ਉਹਨੂੰ ਥੋੜਾ ਐਕਸਪੈਂਸ਼ਨ ਦੇ ਕੇ ਵਧਾ ਦੇਣਗੇ, ਇਹੀ ਹੈ, ਹੋਰ ਤਾਂ ਕੁਛ ਨਹੀਂ ਨਜ਼ਰ ਆਉਂਦਾ। ਦੂਜੀ ਗੱਲ ਇਹ ਹੈ ਕਿ ਪਹਿਲਾਂ ਹੀ ਇਹਨਾਂ ਦੇ ਕੋਲ ਸਰਸੇ ਤੋਂ ਬਾਅਦ ਸਲਾਬਤਪੁਰ, ਸਲਾਬਤਪੁਰ ਤੋਂ ਬਾਅਦ ਮਲੋਟ, ਬੜੇ ਵੱਡੇ ਡੇਰੇ ਹੈਗੇ ਨੇ। ਪਰ ਸੁਨਾਮ ਹੁਣ ਜਿਵੇਂ ਹਰਜੀਤ ਗਰੇਵਾਲ ਨੂੰ ਮੈਂ ਸੁਣ ਰਿਹਾ ਸੀਗਾ, ਤੁਹਾਨੂੰ ਪਤਾ ਹੈ ਹਰਜੀਤ ਗਰੇਵਾਲ ਉਹ ਕਹਿੰਦਾ ਕਿ ਭਾਈ ਇਹ ਬਣਨਾ ਚਾਹੀਦਾ, ਜ਼ਰੂਰ ਬਣਨਾ ਚਾਹੀਦਾ। ਤਾਂ ਬਈ ਗੱਲ ਜਿਹੜੀ ਪਕੜਨ ਵਾਲੀ ਹੈ ਇਹਦੇ ਵਿੱਚ ਇਹੋ ਆ ਕਿ ਤੁਹਾਨੂੰ ਪਤਾ ਹੈ ਜੀ ਕਿ ਖਾਸ ਤੌਰ ਤੇ ਆਪਾਂ ਦੇਖੀਏ ਕਿ ਸਾਂਗ ਵਾਲੇ ਮਸਲੇ ਤੋਂ ਬਾਅਦ ਜਦੋਂ ਇਹਨਾਂ ਨੇ ਗੁਰੂ ਸਾਹਿਬ ਦੀ ਸਾਂਗ ਰਚਾਈ, ਉਸ ਤੋਂ ਬਾਅਦ ਤਾਂ ਬੜਾ ਮਾਹੌਲ ਉਲਟ ਹੋਇਆ ਪੰਜਾਬ ਦੇ ਵਿੱਚ, ਖਾਸਾ ਮਾਹੌਲ ਉਲਟ ਰਿਹਾ ਹੈ ਤੇ ਹਾਲੇ ਵੀ ਹੈ, ਇੱਕ ਕੌਨਫਲਿਕਟ ਤੇ ਨਜ਼ਰ ਆਉਂਦਾ ਹੀ ਆਉਂਦਾ ਹੈ। ਮੈਨੂੰ ਇਉਂ ਲੱਗ ਰਿਹਾ ਹੈ ਕਿ ਭਾਜਪਾ ਜਿਹੜੀ ਹੈ ਨਾ ਉਹ ਹੁਣ ਥੋੜਾ ਜਿਹਾ ਫ੍ਰੀ ਹੈਂਡ ਦੇਣਾ ਚਾਹੁੰਦੀ ਹੈ ਪੰਜਾਬ ਵਿੱਚ, ਕਿਉਂਕਿ ਹਰਿਆਣੇ 'ਚ ਤੁਸੀਂ ਦੇਖੋ ਚੱਲ ਕੀ ਰਿਹਾ, ਉਹਨਾਂ ਦਾ ਡਿਪਟੀ ਸਪੀਕਰ, ਉਹਨਾਂ ਦੀ ਇੱਕ MP, ਮੇਅਰ ਦੀ ਘਰ ਦੀ, ਉਹ ਤੇ ਉੱਥੇ ਹੱਥ ਜੋੜ ਕੇ, ਮਤਲਬ ਕਿ ਉਹਨਾਂ ਦਾ ਤਾਂ ਵਸ ਨਹੀਂ ਚੱਲਦਾ, ਨਹੀਂ ਤਾਂ ਟੈਲੀਫੋਨ ਦੇ ਵਿੱਚ ਦੀ ਆਨਲਾਈਨ ਲੰਘ ਕੇ ਉੱਥੇ ਚਰਨ ਸਪਰਸ਼ ਕਰ ਲੈਣ। ਜੀ ਜੀ ਉਤੇ ਹੋ ਸਕਦਾ ਹੈ ਕਿ ਜੀਭ ਉਹਨਾਂ ਨੂੰ ਕਿਤੇ ਕੋਈ 100-150 ਕਿਲੋਮੀਟਰ ਲੰਬੀ ਹੋ ਜਾਵੇ, 200 ਕਿਲੋਮੀਟਰ ਤੇ ਉੱਥੋਂ ਹੀ ਚੱਟ ਦਿੰਦੇ ਉਹਨਾਂ ਦੇ ਬੂਟ ਬੈਠੇ ਸੀ ਜਿਹੜੇ। ਤਾਂ ਬਈ ਭਾਜਪਾ ਲੱਗਦਾ ਹੈ ਕਿ ਵੈਸੇ ਹੁਣ ਦੇਖੋ, ਮੈਂ ਜਿਹੜੀ ਗੱਲ ਸੋਚਦਾ, ਹੋ ਸਕਦਾ ਗਲਤ ਹੋਵੇ, ਕਿ ਇੱਥੇ ਪੰਜਾਬੀਆਂ ਨੂੰ ਖਾਸਾ ਸੁਚੇਤ ਰਹਿਣਾ ਪਵੇਗਾ। ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਨਾ, ਜਿਸ ਤਰੀਕੇ ਨਾਲ ਇਹ ਗੱਲਾਂ ਚੱਲ ਰਹੀਆਂ, ਤਾਂ ਸਿੱਖਾਂ ਨੂੰ ਤੇ ਇਉਂ ਲੱਗਦਾ ਕਿ ਸਾਰੇ ਪਾਸੇ ਲਿਜਾਉਣ ਦਾ ਯਤਨ ਹੈ, ਉਲਝਾਉਣ ਦਾ ਯਤਨ ਹੈ, ਤੇ ਜਿੱਥੇ ਵੀ ਕਿਤੇ ਉਲਝਣ ਪੈ ਗਈ ਤਾਂ ਉੱਥੇ ਬੱਤਰ ਵਾਹਿਆ ਜਾ ਸਕਦਾ ਹੈ। ਤਾਂ ਇਹ ਸੁਚੇਤਤਾ ਦਾ ਇੱਕ ਸਬਬ ਹੈ ਕਿ ਸੁਚੇਤ ਹੋਣਾ ਬਹੁਤ ਲਾਜ਼ਮੀ ਹੈ। ਤਾਂ ਜਿਹੜਾ ਅਚਾਨਕ ਇਹ ਆ ਗਿਆ, ਮਤਲਬ ਕਿ ਐਲਾਨ ਕਿ ਅਸੀਂ ਉੱਥੇ ਕਰਾਂਗੇ, ਤਾਂ ਉਹਨੂੰ ਪ੍ਰਚਾਰਿਆ ਵੀ ਜਾ ਰਿਹਾ, ਬਹੁਤ ਵੱਡੇ ਪੱਧਰ ਤੇ ਰਿਐਕਸ਼ਨ ਆ ਰਹੇ ਆ, ਤਾਂ ਖਾਸਾ ਕੁਛ। ਕਿਉਂਕਿ ਜੇ ਤੁਸੀਂ ਦੇਖੋ ਅੱਜ ਮੇਰੇ ਸਵਾਲਾਂ ਦੇ ਵਿੱਚ ਤਾਂ ਪਹਿਲੀ ਵਾਰੀ ਹੈ ਪ੍ਰਵੀਨ ਜੀ, ਖਾਸ ਤੌਰ ਤੇ 97 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਮੈਂ ਦੇਖੀਆਂ, 92 ਵਾਲੀ ਵੀ ਦੇਖੀ ਹੈ, ਜੀ ਜੀ 92 ਤੋਂ ਲਾ ਲਓ, ਆ ਪਹਿਲੀ ਮਰਤਬਾ ਹੈ ਜਦੋਂ ਅੱਜ ਗਵਰਨਰ ਨੇ ਦੇਰ ਸ਼ਾਮ PC ਕਰ ਦਿੱਤੀ ਹੈ ਸਰਕਾਰ ਦੇ ਉਲਟ, ਤੇ ਬੜੀ ਠੋਕਵੀਂ। ਸੋ ਇਹ ਬਹੁਤ ਵੱਡੀ ਖਬਰ ਹੈ, ਕੋਈ ਛੋਟੀ ਖਬਰ ਨਹੀਂ। ਵੈਸੇ ਮੈਂ ਹੁਣ ਵਾਰ-ਵਾਰ ਕੀ ਕਹਾਂ, ਗਵਰਨਰ ਬਾਰੇ ਮੈਂ ਦੱਸ ਚੁੱਕਾ ਤੁਹਾਨੂੰ, ਤੁਸੀਂ ਜਦੋਂ ਇੱਥੇ ਸੀ ਮੇਰੇ ਨਾਲ ਕੰਮ ਕਰਦੇ, ਮੈਂ ਤੁਹਾਨੂੰ ਉਦੋਂ ਹੀ ਦੱਸ ਦਿੱਤਾ ਸੀਗਾ ਕਿ ਬਹੁਤ ਅੱਗੇ ਤੱਕ ਗੱਲ ਜਾਏਗੀ। ਤਾਂ ਇਹ ਆ ਕਿ ਹੁਣ ਤੁਸੀਂ ਦੇਖ ਲਓ, ਮੈਂ ਜਿਵੇਂ ਕਹਿ ਰਿਹਾ ਕਿ ਪੰਜਾਬ ਨੂੰ ਚਫੇਰੇ ਉਲਝਾਉਣ ਦਾ ਯਤਨ ਪੈ ਰਿਹਾ। ਹੁਣ ਦੇਖੋ ਕਿਹੜੀ ਵੱਡੀ ਉਲਝਣ ਖਤਰਨਾਕ ਬਣਦੀ ਹੈ। ਮੇਰੇ ਸੇ ਕਾਮਨਾ ਕਰਦੇ ਹਾਂ ਕਿ ਐਸਾ ਨਾ ਹੋਵੇ, ਪਰ ਸਿਆਸੀ ਤੌਰ ਤੇ ਬਹੁਤ ਗੁੰਝਲਾਂ ਪੈਣ ਜਾ ਰਹੀਆਂ। ਜਦੋਂ ਤੁਹਾਨੂੰ ਲੱਗਦਾ ਹੁੰਦਾ ਨਾ, ਉਹ ਗੱਲ ਸਾਲ 1.5 ਸਾਲ ਬਾਅਦ ਹੋ ਵੀ ਜਾਂਦੀ ਮਿੰਟੂ ਜੀ, ਮੈਂ ਕਈ ਵਾਰੀ ਵੇਖ ਚੁੱਕਿਆ ਚੀਜ਼। ਅਕਾਲੀ ਦਲ ਦੀ ਗੱਲ ਕਰੀਏ ਮਿੰਟੂ ਜੀ, ਤੇ ਜਗਮੀਤ ਬਰਾੜ ਨੂੰ ਕਹਿੰਦੇ ਹੁਣ ਤੁਸੀਂ ਕਾਰਨ ਵੀ ਦੱਸੋ, ਨੋਟਿਸ ਜਾਰੀ ਕਰਤਾ। ਹਾਂ, ਹੁਣ ਇਹ ਤਾਂ ਦੇਖੋ ਕਾਰਨ ਨੋਟਿਸ ਜਿਹੜੇ ਆ ਹੁੰਦੇ ਹੀ ਆ ਕਿ ਬਈ ਨੋਟਿਸ ਵੀ ਹੈ ਤੇ ਕਾਰਨ ਵੀ ਹੈ। ਕਾਰਨ ਇਹੋ ਹੈ ਕਿ ਜੋ ਹੈਗੇ ਨੇ ਬਰਾੜ ਸਾਹਿਬ, ਜਗਮੀਤ ਸਿੰਘ ਬਰਾੜ, ਉਹ ਬੋਲ ਕਿਉਂ ਰਹੇ ਆ। ਤੁਸੀਂ ਵੇਖਿਆ ਹੋਣਾ ਕਿ ਆਪਣੇ ਪੱਧਰ ਤੇ ਉਹਨਾਂ ਨੇ ਜਿਸ ਤਰ੍ਹਾਂ ਪਹਿਲ ਕਦਮੀਆਂ ਕੀਤੀਆਂ, ਪੇਸ਼ਕਦਮੀਆਂ ਕੀਤੀਆਂ, ਤਾਂ ਉਹ ਲੱਗਦਾ ਸੀਗਾ ਕਿ ਇਸ ਤਰ੍ਹਾਂ ਦਾ ਹੋ ਜਾਣਾ ਆ। ਅਨੁਸ਼ਾਸਨਾਤਮਕ ਕਾਰਵਾਈ ਹੋਣੀ ਹੁੰਦੀ ਆ, ਤਾਂ ਇਹ ਇੱਕ ਪ੍ਰੋਸੀਜਰ ਹੈ ਪ੍ਰਵੀਨ ਜੀ। ਇੱਕ ਨੋਟਿਸ ਘੱਲ ਦਿਓ, ਨੋਟਿਸ ਤੋਂ ਬਾਅਦ ਅਗਲਾ ਭਾਵੇਂ ਜਿੱਡਾ ਮਰਜ਼ੀ ਠੋਕਵਾਂ, ਜਿੱਡਾ ਮਰਜ਼ੀ ਪਾਏਦਾਰ ਜਵਾਬ ਦੇ ਦੇਵੇ, ਤੇ ਇਹਨੇ ਆਖਣਾ ਕਿ ਨਹੀਂ 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 ਨਹੀਂ, ਫਲਾਣੀ ਕਮੇਟੀ ਸੰਤੁਸ਼ਟ ਨਹੀਂ ਹੋਈ, ਲਓ ਬਈ ਇਹਨੂੰ ਪਾਰਟੀ ਚੋਂ ਐਕਸਪੈਲ ਕਰ ਦਿੱਤਾ। ਇਹਨਾਂ ਨੂੰ ਪਤਾ ਹੁਣ ਜਗਮੀਤ ਸਿੰਘ ਬਰਾੜ ਕਿੱਧਰ ਜਾਏਗਾ। ਜੀ ਬਿਲਕੁਲ। ਤਾਂ ਗੱਲ ਇਹ ਹੈ ਕਿ ਜਗਮੀਤ ਸਿੰਘ ਬਰਾੜ ਤਾਂ ਹੁਣ ਕਹਿੰਦਾ ਕਿ ਮੈਂ ਤਾਂ ਅਕਾਲੀ ਹਾਂ, ਅਕਾਲੀ ਰਹਿਣਾ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਆ। ਪਰ ਇਹ ਸਾਫ਼ ਆ ਕਿ ਸੁਖਬੀਰ ਸਿੰਘ ਬਾਦਲ ਦੇ ਉਲਟ ਮੋਰਚਾ ਖੋਲਣ ਕਰਕੇ ਇੱਕ ਵਾਰੀ ਫੇਰ ਜਗਮੀਤ ਬਰਾੜ ਦਾ ਉਹੀ ਹਸ਼ਰ ਨਜ਼ਰ ਆ ਰਿਹਾ ਜਿਹੜਾ ਅੱਗੇ ਵੀ ਕਈ ਵਾਰ ਹੋਇਆ। ਅਮਰਿੰਦਰ ਸਿੰਘ ਨੇ ਕਿਵੇਂ, ਤੁਹਾਨੂੰ ਪਤਾ ਹੈ ਨਾ, ਕਿਸ ਤਰ੍ਹਾਂ ਜ਼ਲੀਲ ਕਰਕੇ ਕੱਢਿਆ ਸੀ। ਪੁਰਾਣਾ ਬੰਦਾ ਸੀ ਤੁਹਾਡਾ, ਤੇ ਤੁਸੀਂ ਵੇਖੋ ਕਿ ਇੱਕ ਪ੍ਰਾਈਵੇਟ ਚੈਟ ਜਿਹੜੀ ਆ ਉਹ ਵੀ ਲੀਕ ਕਰਤੀ ਸੀ ਇਹਨਾਂ ਨੇ, ਜਿਹੜੀ ਕਿ ਮੈਨੂੰ ਬਹੁਤ ਮਾੜੀ ਲੱਗੀ।
ਹਾਂ, ਉਹ ਤੇ ਦੇਖੋ ਬਹੁਤ ਗਲਤ ਕਈ ਵਾਰ ਭਰਾਵਾਂਚਾਰੀ ਆਪਾਂ ਗੱਲ ਕਰਦੇ ਆ, ਕਈ ਵਾਰ ਦੋਸਤਾਂ ਦੇ ਵਿੱਚ ਕੋਈ ਹੁੰਦਾ ਹੈ, ਕੋਈ ਮਿਹਨਤ ਤਰਲਾ ਵੀ ਹੁੰਦਾ ਹੈ, ਆਡੀਓ ਕਾਲ ਤੇ ਵੀ ਹੋ ਜਾਂਦਾ, ਇਹ ਹੁੰਦਾ ਯਾਰ ਕਿ ਠੀਕ ਕਰ ਲੋ ਜੀ, ਜੇ ਹੋ ਸਕਦਾ ਕੋਈ ਵੱਡਾ ਛੋਟੇ ਨੂੰ ਕਹਿੰਦਾ ਜਾਂ ਛੋਟਾ ਵੱਡੇ ਨੂੰ, ਤਾਂ ਇੰਨਾ ਵਿਸ਼ਵਾਸਘਾਤ ਕੀਤਾ। ਤਾਂ ਲੱਗਦਾ ਇਹੋ ਹੈ ਕਿ ਹੁਣ ਇੱਥੇ ਇਹਨਾਂ ਦੀ ਮਿਆਦ ਪੁੱਗ ਗਈ ਹੈ, ਜਿੰਨਾ ਕੁ ਸਾਥ ਸੀਗਾ ਨਿਭ ਗਿਆ। ਕਿਉਂਕਿ ਜੇ ਵੇਖੋਗੇ ਤਾਂ ਇਹਨਾਂ ਦੇ ਜਿਹੜੇ ਯੰਗ ਲੀਡਰ ਸੀਗੇ ਅਕਾਲੀ ਦਲ ਬਾਦਲ ਦੇ, ਉਹ ਉਦੋਂ ਹੀ ਬੋਲਣਾ ਸ਼ੁਰੂ ਕਰ ਚੁੱਕੇ ਸੀਗੇ ਜਦੋਂ ਇਹਨਾਂ ਨੇ ਬੋਲਣਾ ਸਟਾਰਟ ਕੀਤਾ ਹੈ। ਤਾਂ ਉਹ ਕਹਿੰਦੇ ਸੀ ਇਹਨੂੰ ਬਾਹਰ ਕੱਢ ਕੇ ਮਾਰੋ, ਇਹਨੇ ਮੌੜ ਤੋਂ ਹਰਾ ਦਿੱਤਾ, ਫਲਾਹ ਕਰ ਦਿੱਤਾ, ਚਮਕਾ ਕਰ ਦਿੱਤਾ। ਤੇ ਐਸਾ ਲੱਗਦਾ ਕਿ ਜਗਮੀਤ ਸਿੰਘ ਬਰਾੜ ਇੱਕ ਵਾਰੀ ਫੇਰ ਪਾਰਟੀ ਜਿਹੜੀ ਹੈ, ਕੋਈ ਵੀ ਪਾਰਟੀ, ਵੈਸੇ ਤਾਂ ਉਹਨਾਂ ਦੀਆਂ ਬੜੀਆਂ ਪਾਰਟੀਆਂ ਰਹੀਆਂ ਨੇ, ਤੇ ਕੋਈ ਵੀ ਪਾਰਟੀ ਹੈ ਜਿਹੜੀ, ਉਹ ਇੱਕ ਵਾਰੀ ਛੱਡ ਕੇ ਤੇ ਫਿਰ ਚੌਂਕ ਜੇ ਚ ਖੜੇ ਨਜ਼ਰ ਆਉਣਗੇ। ਚੌਂਕ ਤੋਂ ਭਾਵ ਚੁਰਸਤਾ ਹੈ ਜਿੱਥੇ, ਉਹ ਕਿੱਧਰ ਨੂੰ ਤੁਰਦੇ ਆ, ਇਹ ਤਾਂ ਬਈ ਉਹਨਾਂ ਤੇ ਨਿਰਭਰ ਹੈ ਜੀ। ਅਸੀਂ ਆਪਣੇ ਸਰੋਤਿਆਂ ਨੂੰ ਦੱਸਦੇ ਚੱਲੀਏ ਵੀ ਅੱਜ ਸ਼ੁੱਕਰਵਾਰ ਹੈ ਤੇ ਅੱਜ ਤੁਸੀਂ ਮਿੰਟੂ ਜੀ ਨੂੰ ਸਵਾਲ ਕਰ ਸਕੋਗੇ। ਬ੍ਰੇਕ ਤੋਂ ਪਾਰ ਆਪਾਂ ਤੁਹਾਡੇ ਸਵਾਲ ਲਵਾਂਗੇ, ਇੱਕ ਦੋ ਖਬਰਾਂ ਹੋਰ ਤੇ ਚਰਚਾ ਕਰਦੇ ਹਾਂ। ਉਸ ਤੋਂ ਬਾਅਦ ਸਟੂਡੀਓ ਦਾ ਨੰਬਰ ਹੈ 408 272 5200। ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਹੋ। ਕੋਸ਼ਿਸ਼ ਇਹੀ ਰੱਖਿਓ ਕਿ ਸਵਾਲ ਜਿਹੜਾ ਸਪਸ਼ਟ ਤੇ ਸ਼ਾਰਟ ਹੋਵੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅੰਕੁਰ ਨਰੂਲੇ ਦੀ। ਕਹਿੰਦੇ ਪਾਸਟਰ ਅੰਕੁਰ ਨਰੂਲੇ ਨੇ ਹੁਣ ਅੰਮ੍ਰਿਤਪਾਲ ਸਿੰਘ ਨੂੰ ਮੋੜਵਾਂ ਜਵਾਬ ਦਿੱਤਾ ਜੀ। ਦੇਖੋ ਇਹ ਕਾਫੀ ਅੱਜ ਦਾ ਕਹਿ ਲਓ ਕਿ ਚਰਚਿਤ ਵਿਸ਼ਾ ਹੈ। ਇੱਕ ਤਾਂ ਜਿਹੜੀ ਪੀਸੀ ਕੀਤੀ ਹੈ ਗਵਰਨਰ ਨੇ, ਤੇ ਦੂਜਾ ਅੰਕੁਰ ਨਰੂਲਾ ਦਾ ਇਹ ਜਿਹੜਾ ਸਾਰਾ ਸਟੇਟਮੈਂਟ ਹੈ, ਲੰਬਾ ਚੌੜਾ ਹੈ। ਤੇ ਜੇ ਉਹਦੇ ਵਿੱਚ ਵੇਖੀਏ ਤਾਂ ਪਹਿਲਾਂ ਤਾਂ ਦਾਅਵਾ ਨੇ ਕੀਤਾ ਇਹ, ਹੁਣ ਦੇਖੋ ਅੰਮ੍ਰਿਤਪਾਲ ਸਿੰਘ ਕੀ ਜਵਾਬ ਦਿੰਦੇ ਆ। ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀਗਾ ਕਿ ਇਹ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਤੇ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ। ਇੱਥੋਂ ਹੀ ਗੱਲ ਸਟਾਰਟ ਹੋਈ ਹੈ ਸਾਈਆਂ ਨਾਲ, ਤੇ ਖਾਸ ਤੌਰ ਤੇ ਉਹ ਕਹਿੰਦੇ ਆ ਕਿ 10,000 ਪਾਸਟਰਾਂ ਨੂੰ ਮੈਂ ਮਿਲ ਚੁੱਕਿਆ, ਅੱਜ ਤੱਕ ਕਿਸੇ ਨੇ ਵੀ ਗੁਰੂਆਂ ਨੂੰ ਸ਼ੈਤਾਨ ਨਹੀਂ ਕਿਹਾ। ਤੇ ਜੇ ਕਿਸੇ ਨੇ ਕਿਹਾ ਕਿ ਲਿਆਓ ਤੁਸੀਂ ਦਿਖਾਓ ਕਿਹੜੀ ਵੀਡੀਓ ਦੇ ਵਿੱਚ ਆ ਜਿੱਥੇ ਕਿਸੇ ਨੇ ਕਿਹਾ ਹੋਵੇ। ਵੈਸੇ ਮੈਂ ਤਾਂ ਨਹੀਂ ਦੇਖਿਆ, ਜੇ ਕਿਸੇ ਨੇ ਦੇਖੀ ਹੋਵੇ ਵੀਡੀਓ ਤਾਂ ਕਨਫਰਮ ਜ਼ਰੂਰ ਕਰ ਦੇਵੇ। ਇਹਨਾਂ ਨੇ ਇੱਕ ਤਰ੍ਹਾਂ ਨਾਲ ਚੈਲੰਜ ਕਰਤਾ ਕਿ ਲਿਆਓ ਬਈ ਵੀਡੀਓ ਦਿਖਾਓ। ਤਾਂ ਦੂਜੇ ਪਾਸੇ ਇਹ ਗੱਲ ਕਹਿ ਦਿੱਤੀ ਕਿ ਅੰਮ੍ਰਿਤਪਾਲ ਅਜਿਹਾ ਕਰਕੇ, ਕਿ ਪਾਸਟਰ ਕਿਸੇ ਨੇ ਨਹੀਂ ਕਿਹਾ, ਉਹ ਬਾਰ-ਬਾਰ ਅਜਿਹਾ ਦੁਹਰਾ ਕੇ ਆਪ ਹੀ ਬੇਅਦਬੀ ਕਰ ਰਿਹਾ ਹੈ, ਆਪ ਹੀ ਗੁਰੂਆਂ ਨੂੰ ਸ਼ੈਤਾਨ ਕਹਿ ਰਿਹਾ ਹੈ ਜੀ। ਤਾਂ ਦੂਜੀ ਗੱਲ, ਜਿਵੇਂ ਬਲਾਤਕਾਰ ਦਾ ਮੁੱਦਾ ਛੋਇਆ ਗਿਆ ਸੀ ਅੰਮ੍ਰਿਤਪਾਲ ਸਿੰਘ ਵੱਲੋਂ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਜੇ ਇਹੀ ਤੁਸੀਂ ਕੰਪੈਰੀਜ਼ਨ ਕਰਨਾ ਹੈ ਤੇ ਤੁਹਾਡੇ ਧਰਮ 'ਚ ਅਜਿਹੇ ਮਾਮਲਿਆਂ ਦੀ ਫੀਸਦ ਜ਼ਿਆਦਾ ਹੋਏਗੀ। ਬਲਾਤਕਾਰਾਂ ਵਾਲੀ ਗੱਲ ਕਰਦੇ, ਵੈਸੇ ਤਾਂ ਹੁਣ ਦੇਖੋ ਅਸੀਂ ਇੱਧਰ ਪੈਣਾ ਨਹੀਂ ਚਾਹੁੰਦੇ। ਪੋਪ ਕੀ ਕਹਿ ਚੁੱਕਾ ਹੈ, ਭਾਰਤ ਦੇ ਵਿੱਚ ਨਨ ਕਾਂਟ ਸਾਰੇ ਇਹਨਾਂ ਦਾ ਇੱਕ ਫ੍ਰਾਂਸਿਸਕੋ ਮੁਰੱਕਲ ਕੇ ਕੀ ਨਾਮ ਸੀ ਉਹਦਾ, ਅਸੀਂ ਇੱਧਰ ਪੈਣਾ ਨਹੀਂ ਚਾਹੁੰਦੇ ਕਿਉਂਕਿ ਸਾਡਾ ਇਹ ਖੇਤਰ ਨਹੀਂ ਹੈ। ਤੁਸੀਂ ਕਰੋ ਲੜਾਈ ਕਰਨੀ ਹੈ, ਪਰ ਜੋ ਗੱਲਾਂ ਕਰ ਰਹੇ ਇਸ ਤੋਂ ਵੀ ਅੱਗੇ ਇਹਨਾਂ ਨੇ ਇੱਕ ਮੁੱਦਾ ਜਿਹੜਾ ਹੋਰ ਕਰ ਦਿੱਤਾ ਜੀ, ਬੇਅਦਬੀਆਂ ਦੇ ਮਾਮਲੇ 'ਚ ਵੀ ਅਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਨਾ ਸਿੱਖਾਂ ਦੇ ਮਸਲੇ 'ਚ ਥੋੜੀ ਜਿਹੀ ਬੇਅਦਬੀ ਨੂੰ ਲੈ ਕੇ, ਕਿ ਪੰਨੇ ਪਾੜਨ ਨਾਲ ਬੇਅਦਬੀ ਨਹੀਂ ਹੁੰਦੀ, ਕੁਛ ਇਸ ਤਰ੍ਹਾਂ ਦਾ ਕਹਿ ਰਹੇ ਸੀ। ਮੈਂ ਪੂਰੀ ਗੱਲ ਤੇ ਸੰਦਰਭ ਨੂੰ ਪੂਰਾ ਸਮਝ ਨਹੀਂ ਸਕਿਆ ਕਿ ਕਿਹੜੀ ਗੱਲ ਉਹ ਕਹਿਣਾ ਚਾਹੁੰਦੇ, ਸਿੱਧੀ ਤਾਂ ਨਹੀਂ ਪਰ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੀ ਉਹ ਗੱਲ ਕਹਿ ਰਹੇ ਆ ਕਿ ਇਹ ਠੀਕ ਨਹੀਂ ਜਾਪਦਾ ਕੁਛ। ਵੈਸੇ ਤੇ ਅਸੀਂ ਵੀ ਮਤਲਬ ਕਿ ਤੁਸੀਂ ਦੇਖੋਗੇ ਅੰਮ੍ਰਿਤਪਾਲ ਸਿੰਘ ਨਾਲ ਸਹਿਮਤੀ ਰੱਖਦਾ ਇੱਕ ਬਹੁਤ ਵੱਡਾ ਵਰਗ, ਹਾਂ ਬਿਲਕੁਲ ਹੋ ਸਕਦਾ ਸਾਡੀ ਵੀ ਸਹਿਮਤੀ ਹੋਵੇ। ਇਹ ਆਜ਼ਾਦੀ ਹੈ, ਵਿਚਾਰਕ ਆਜ਼ਾਦੀ ਹੈ, ਵੀ ਇਹਦੇ 'ਚ ਕੋਈ ਉਹ ਨਹੀਂ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲਾਂ ਬਾਤਾਂ ਵੀ ਕਰ ਰਹੇ ਹੋ ਕਿ ਪੀਸ, ਅਸੀਂ ਪੀਸ ਮੰਗਦੇ ਹਾਂ, ਅਸੀਂ ਕੋਈ ਧਰਨਾ ਮੁਜ਼ਾਹਰਾ ਨਹੀਂ ਕਰਨਾ, ਨਾਲ ਫਿਰ ਤੁਸੀਂ ਇੱਕ ਧਮਕੀ ਵੀ ਦੇ ਰਹੇ ਹੋ ਕਿ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਤਾਂ ਬਈ ਮਤਲਬ ਕਿ ਪੀਸ ਕਰਨੀ ਹੈ ਤਾਂ ਤੁਸੀਂ ਇਸ ਪਾਸੇ ਨੂੰ ਵੱਧ ਰਹੇ ਹੋ ਕਿ ਇਹ ਪੀਸ ਨਹੀਂ ਹੈ, ਇਹ ਪੀਸ ਦਾ ਰਸਤਾ ਨਹੀਂ ਹੈ। ਜਿਸ ਤਰੀਕੇ ਨਾਲ ਤੁਸੀਂ ਹੁਣ ਰੈਸ਼ੋ ਕੱਢ ਕੇ ਕਹਿ ਰਹੇ ਹੋ, ਦੱਸੋ ਕਿਹੜੇ ਅੰਕੜੇ ਤੁਹਾਡੇ ਕੋਲ? ਵੈਸੇ ਤਾਂ ਦੇਖੋ ਜਿਹੜਾ ਹੋਇਆ ਹੀ ਬਲਾਤਕਾਰੀ, ਉਹ ਕਾਹਦਾ ਧਰਮੀ ਹੈ? ਧਰਮ ਥੋੜੀ ਨਾ ਇਹ ਚੀਜ਼ਾਂ ਦੱਸਦਾ, ਨਹੀਂ ਦੱਸਦਾ, ਧਰਮ ਥੋੜੀ ਨਾ ਇਹ ਚੀਜ਼ਾਂ ਸਿਖਾਉਂਦਾ ਹੈ। ਫਿਰ ਇਹ ਗੱਲਾਂ ਜਿਹੜੀਆਂ ਕਰ ਰਹੇ ਆ, ਮੈਨੂੰ ਲੱਗਦਾ ਕਿ ਹੌਲੀ ਹੌਲੀ ਅੱਗੇ ਤੇ ਪਾਸਟਰ ਬਨਾਮ ਅੰਮ੍ਰਿਤਪਾਲ ਸਿੰਘ ਮੁੱਦਾ ਚੱਲਦਾ ਪਿਆ, ਕਿਤੇ ਉਹੀ ਨਾ ਬਣ ਜਾਵੇ ਜਿਹਦਾ ਡਰ ਆ। ਜਿਸ ਤਰੀਕੇ ਨਾਲ ਹੁਣ ਵੀਡੀਓ ਪੈ ਰਹੀਆਂ ਨੇ, ਚੈਲੰਜ ਹੋ ਰਹੇ ਨੇ, ਆਡੀਓ ਆ ਰਹੀਆਂ ਨੇ, ਬਈ ਗੱਲ ਇਹ ਹੈ ਕਿ ਇਹ ਆਪ ਹੀ ਇੱਕ ਕਹਿੰਦੇ ਇਹਨਾਂ ਦੇ ਪਾਸਟਰ, ਉਹ ਖੁਦਾ ਦੇ ਬੰਦੇ ਹੋ, ਅਸੀਂ ਤੁਹਾਨੂੰ ਕਹਿੰਦੇ ਖੁਦਾ ਦੇ ਬੰਦੇ ਹੋ, ਤੁਸੀਂ ਵੀ ਸੰਕੋਚ ਕੇ ਚੱਲੋ ਤੇ ਉਧਰੋਂ ਵੀ ਸੰਕੋਚ ਕੇ ਚੱਲਣ, ਰਮੇ ਨਾਲ ਚੱਲੋ।
ठीक है, दलील ला जवाब दलील ਨਾਲ ਦੇਵੋ, ਕੋਈ ਫਰਕ ਨਹੀਂ ਪੈਂਦਾ। ਇਹ ਚੱਲਦੀਆਂ ਰਹਿੰਦੀਆਂ ਨੇ, ਇਹ ਤਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਬਹਿਸਾਂ ਚੱਲਦੀਆਂ ਨੇ, ਇਹ ਚੱਲਦੀਆਂ ਆਈਆਂ ਨੇ, ਚੱਲਦੀਆਂ ਰਹਿਣੀਆਂ ਨੇ। ਬਹਿਸ ਦਾ ਇੱਕ ਮਿਆਰ ਰੱਖੋ, ਤੁਸੀਂ ਜਿੱਧਰ ਨੂੰ ਹੋ ਰਹੇ ਹੋ ਇਹ ਠੀਕ ਨਹੀਂ ਹੈ। ਔਰ ਦੂਜੀ ਗੱਲ ਇਹ ਹੈ ਕਿ ਬਈ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਵੇਖੀਏ ਕਈ ਧਰਮਾਂ ਦੇ ਵਿੱਚ ਹੀ ਹੈ ਜੀ, ਅਮਰਤਪਾਲ ਸਿੰਘ ਨੂੰ ਵੀ ਵੇਖਣਾ ਪਏਗਾ। ਇੱਧਰ ਪਾਕਿਸਤਾਨ ਦਾ ਇੱਕ ਮੌਲਵੀ ਵੇਖੋ ਕਿੰਨਾ ਗੁਰੂ ਸਾਹਿਬ ਬਾਰੇ ਬੋਲਦਾ ਹੁੰਦਾ ਸੀਗਾ, ਪਰੰਤੂ ਉਹਨੇ ਵੈਸੇ ਉਕਸਾ ਕੇ ਬੁੱਤ ਵਗੈਰਾ ਤੜਵਾਏ ਸੀ ਮਹਾਰਾਜਾ ਰਣਜੀਤ ਸਿੰਘ ਵਰਗੇ ਤੇ, ਉਹ ਤਾਂ ਹੁਣ ਫੌਤ ਹੋ ਗਿਆ, ਉਹ ਤਾਂ ਹੈ ਨਹੀਂ ਸੰਸਾਰ ਦੇ ਵਿੱਚ। ਪਰ ਉਹ ਸਾਰੇ ਥੋੜੀ ਬੁਰੇ ਹੁੰਦੇ ਨੇ ਕਿਸੇ ਵੀ ਮਜ਼ਹਬ ਦੇ ਵਿੱਚ, ਬੁੱਤ ਬਣਵਾਉਣ ਵਾਲੇ ਵੀ ਤਾਂ ਮੌਜੂਦ ਨੇ। ਫਿਰ ਜਾਂ ਕਹ ਲਈਏ ਕਿ ਸਿੱਖਾਂ ਵਾਸਤੇ ਮਤਲਬ ਕਿ ਬਹੁਤ ਪਿਆਰ ਦੇਣ ਵਾਲੇ ਲੋਕ ਵੀ ਮੌਜੂਦ ਨੇ ਜੀ, ਤੇ ਏਦਾਂ ਇਧਰੋਂ ਵੀ ਬੰਦੇ ਤੇ ਹੈਗੇ ਨੇ। ਮਤਲਬ ਕਿ ਈਸਾਈ ਭਾਈਚਾਰੇ ਚੋਂ ਵੀ ਕੁਝ ਲੋਕ ਚਾਹੁੰਦੇ ਆ ਕਿ ਇਹ ਜਿਹੜੇ ਬੰਦੇ, ਕੁਝ ਬੰਦੇ ਇਹਨਾਂ ਦੇ ਜਿਹੜੇ ਜਿਸ ਤਰੀਕੇ ਦਾ ਇਹ ਸਾਰਾ ਕੁਝ ਦਿਸ਼ਾ ਦੇ ਵਿੱਚ ਕਦਮ ਵਧਾ ਰਹੇ ਠੀਕ ਨਹੀਂ ਹੈ। ਪਰ ਹੁਣ ਬਹੁਤਾ ਜ਼ਿਆਦਾ ਤੁਹਾਨੂੰ ਪਤਾ ਹੁਣ ਕੋਈ ਬੋਲ ਨਹੀਂ ਸਕਦਾ ਖੁੱਲ ਕੇ, ਇਸ ਕਰਕੇ ਹੁਣ ਤੇ ਦੇਖਣਾ ਹੋਏਗਾ ਕਿ ਜੇ ਪੀਸ ਦੀ ਗੱਲ ਕਰਨੀ ਹੈ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਬ੍ਰੇਕ ਲਾਉਣੀ ਪਏਗੀ ਇਹਨਾਂ ਗੱਲਾਂ ਤੇ। ਤੁਸੀਂ ਤਾਂ ਸਗੋਂ ਮਤਲਬ ਕਿ ਗੁੱਝੀਆਂ ਜਿਹੜੀਆਂ ਨਾ ਮਾਰਾਂ ਕਰ ਰਹੇ ਹੋ, ਐਸਾ ਨਹੀਂ ਹੋਣਾ ਚਾਹੀਦਾ, ਐਸਾ ਨਹੀਂ ਕਰਨਾ ਚਾਹੀਦਾ। ਜਿਹੜੀ ਵੀ ਗੱਲ ਹੈ ਉਹ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਿਲ ਬੈਠ ਕੇ ਜਾਂ ਪੀਸਫੁਲੀ ਅਸੀਂ ਕੋਈ ਹੱਲ ਕੱਢ ਸਕਦੇ ਤਾਂ ਉਹ ਕੱਢਣਾ ਚਾਹੀਦਾ, ਉਸ ਰਸਤੇ ਤੇ ਤੁਰਨਾ ਚਾਹੀਦਾ। ਪਰ ਜੇ ਤੁਸੀਂ ਏਦਾਂ ਕਰੋਗੇ ਤਾਂ ਦੋਹਾਂ ਧਿਰਾਂ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਫਾਇਦੇਮੰਦ ਚੀਜ਼ ਹੈ। ਉਹ ਇੱਕ ਉਧਰੋਂ ਆ ਜਾਏਗੀ, ਇੱਕ ਉਧਰੋਂ ਆ ਜਾਏਗੀ, ਨਿਬੜਨਾ ਹੀ ਨਹੀਂ ਹੈ ਤਾਂ ਕੁਝ ਵੀ। ਜੀ ਬਿਲਕੁਲ, ਭਾਈਚਾਰਕ ਸਦਭਾਵਨਾ ਕਾਇਮ ਰਹਿੰਦੀ ਹੈ ਤੇ ਇੱਕ ਧਿਰ ਦੀ ਰੱਖਿਆ ਕਾਇਮ ਨਹੀਂ ਰਹਿੰਦੀ, ਦੋਨਾਂ ਧਿਰਾਂ ਨੂੰ ਹੀ ਹੰਭਲਾ ਮਾਰਨਾ ਪੈਂਦਾ। ਬਿਲਕੁਲ, ਇਹ ਦੋਨਾਂ ਦੀ ਸੋਚਣਾ ਪਵੇਗਾ। ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਨੇ ਸ਼ੈਤਾਨ ਕਿਹਾ ਤਾਂ ਅਮਰਤਪਾਲ ਸਿੰਘ ਹੋਰਾਂ ਨੂੰ ਜਵਾਬ ਦੇਣਾ ਚਾਹੀਦਾ, ਕੌਣ ਲੋਕ ਨੇ ਉਹ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਇਹਨਾਂ ਦੇ ਅੱਗੇ ਰੱਖੋ ਤੇ ਫਿਰ ਇਹਨਾਂ ਨੂੰ ਦੱਸੋ ਕਿਆ ਬੰਦੇ ਹੁਣ ਦੱਸੋ ਇਹਨਾਂ ਦਾ ਕੀ ਕਰਨਾ, ਕਰਕੇ ਦਿਖਾਓ। ਨਹੀਂ ਤਾਂ ਇਹਨਾਂ ਦੇ ਪਰਚੇ ਕਰਾਓ, ਪਰਚੇ ਕਰਾਓ। ਔਰ ਮੈਂ ਸਭ ਤੋਂ ਵੱਡੀ ਗੱਲ ਵਾਰ-ਵਾਰ ਕਹਿੰਦਾ ਬਈ ਠੀਕ ਆ, ਚਲੋ ਕੌਮਾਂ ਨੂੰ ਜਦੋਂ ਗੱਲ ਲੜਾਈਆਂ ਪੈ ਜਾਣ ਲੜਨਾ ਵੀ ਪੈਂਦਾ, ਇਹ ਨਹੀਂ ਹੈਗਾ ਮੈਂ ਠੀਕ ਹੈ ਮੈਂ ਖੁਦ ਹਿੰਸਾਵਾਦੀ ਹੋ ਸਕਦਾ, ਪਰ ਇਹ ਹੈ ਕਿ ਕੁਝ ਕੌਮਾਂ ਦਾ ਖਾਸਾ ਹੁੰਦਾ ਕਿ ਗੱਲ 'ਚ ਲੜਾਈਆਂ ਪੈ ਜਾਣ ਫਿਰ ਭੱਜਦੀਆਂ ਨਹੀਂ ਹੁੰਦੀਆਂ ਉਹ। ਪਰ ਗੱਲ ਇਹ ਆ ਕਿ ਜਦੋਂ ਤੁਹਾਡੇ ਕੋਲ ਕਲਮ ਹੈਗੀ ਆ, ਹੁਣ ਤੁਸੀਂ ਮਤਲਬ ਕਿ ਹੁਣ ਜਿਹੜੇ ਆਪਣੇ ਇੱਥੇ ਬੈਠੇ ਨੇ ਅਸੈਂਬਲੀ ਦੇ ਵਿੱਚ, ਇਹ ਕੌਣ ਨੇ? 75% ਕੌਣ ਨੇ ਇੱਥੇ ਅਸੈਂਬਲੀ 'ਚ? ਸਿੱਖ ਨੇ ਜਾਂ ਜੱਟ ਨੇ? ਜੀ ਜੀ। ਤਾਂ ਬਈ ਕਾਨੂੰਨ ਬਣਵਾਓ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ। ਇਹ ਪਖੰਡ ਕਰਦੇ, ਕਾਨੂੰਨ ਬਣਵਾਓ ਇਹਨਾਂ ਦੇ ਖਿਲਾਫ, ਚੁੱਕ ਕੇ ਸੁੱਟੋ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ। ਪਰ ਜਦੋਂ ਪਖੰਡ ਦਾ ਕਾਨੂੰਨ ਬਣੇਗਾ ਫਿਰ ਸਾਰਿਆਂ ਤੇ ਲਾਗੂ ਹੋ ਜਾਏਗਾ। ਸਮੱਸਿਆ ਇਹ ਵੀ ਹੈ। ਤਾਂ ਇਸ ਕਰਕੇ ਇਹ ਜਿਹੜਾ ਹੱਲ ਹੈ ਉਹ ਕੱਢਣਾ ਚਾਹੀਦਾ, ਪਰ ਇਹਨਾਂ ਨੂੰ ਵੀ ਸੋਚਣਾ ਚਾਹੀਦਾ, ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਹਾਂਜੀ ਬਿਲਕੁਲ। ਕਿਸੇ ਇਹ ਇੱਕ ਗੱਲ ਹੋਰ ਵੀ ਹੈ ਮਿੰਟੂ ਜੀ, ਜਦੋਂ ਤੁਹਾਡੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਅਸਹਿਮਤੀਆਂ ਨੇ, ਮੰਨ ਲਓ ਕਿਸੇ ਵੀ ਨਾਲ ਨੇ, ਤਾਂ ਉੱਥੇ ਕਿਸੇ ਵੀ ਇੱਕ ਧਾਰਮਿਕ ਕਾਦਤ ਤੇ ਤੁਸੀਂ ਨਿਸ਼ਾਨਾ ਨਾ ਵਿੰਨੋ। ਮੰਨ ਲਓ ਗੁਰੂ ਸਾਹਿਬਾਨ ਤੇ ਉਹੀ ਹੈ ਨਾ ਕਿ ਹੁਣ ਤੁਸੀਂ ਧਰਮਾਂ ਦਾ ਮਸਲਾ ਬਣਾ ਰਹੇ ਹੋ, ਧਰਮਾਂ ਦਾ ਮਸਲਾ ਬਣਾ ਰਹੇ ਹੋ, ਜਦ ਕਿ ਵਿਅਕਤੀ ਵਿਸ਼ੇਸ਼ ਅੱਗੇ ਤਾਂ ਚਲੋ ਪਾਸਟਰ ਕੁਝ ਪਾਸਟਰ ਜਾਂ ਅਮਰਤਪਾਲ ਸਿੰਘ ਇੱਕ ਦੂਜੇ ਦਾ ਸਵਾਲ ਜਵਾਬ ਕਰ ਰਹੇ ਸੀ ਜਾਂ ਮਤਲਬ ਕਿ ਇੱਕ ਦੂਜੇ ਦਾ ਜਵਾਬ ਦੇ ਰਹੇ ਸੀਗੇ। ਹੁਣ ਜਿੱਦਾਂ ਵੀ ਤੁਸੀਂ ਕਰ ਰਹੇ ਹੋ ਤੇ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਸ ਦੇ ਵਿੱਚ ਧਰਮ ਦਾ ਮੁੱਦਾ ਬਣ ਜਾਏਗਾ, ਤਾਂ ਧਰਮ ਦਾ ਮੁੱਦਾ ਖਤਰਨਾਕ ਹੋ ਜਾਂਦਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਇਜਲਾਸ ਦੀ ਤਰੀਕ ਨੂੰ ਜਿਹੜਾ SGPC ਦਾ ਹੋਣ ਜਾ ਰਿਹਾ ਸੀ, ਉਹਨੂੰ ਲੈ ਕੇ ਬੀਬੀ ਜਗੀਰ ਕੌਰ ਤੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਆਮੋ ਸਾਹਮਣੇ ਹੋ ਗਏ ਆ ਜੀ। ਦੇਖੋ ਇਹ ਚਾਹੁੰਦੇ ਨੇ ਕਿ ਬਈ ਜਿਹੜਾ ਇਜਲਾਸ ਆ ਉਹਨੂੰ ਟਾਲ ਦਿੱਤਾ ਜਾਵੇ ਇੱਕ ਵਾਰੀ 9 ਤਰੀਕ ਨੂੰ, ਕਿਉਂਕਿ ਦੇਖੋ ਸਾਫ਼ ਆ ਕਿ ਬੀਬੀ ਜਗੀਰ ਕੌਰ ਇਲੈਕਸ਼ਨ ਹੀ ਹੁੰਦਾ ਇੱਕ ਤਰ੍ਹਾਂ ਨਾਲ, ਕਹਿ ਲਓ ਕਿ ਉੱਥੇ ਜਿਹੜੇ ਚੁਣੇ ਹੋਏ ਉਹਨਾਂ ਨੇ ਚੁਣਨਾ ਹੈ। ਇਹ ਚਾਹੁੰਦੇ ਆ ਕਿ ਜੇ ਮੰਨ ਲਓ ਮੈਨੂੰ ਦਾਅਵੇਦਾਰ ਨਹੀਂ ਬਣਾਇਆ ਜਾਂਦਾ ਤਾਂ ਫਿਰ ਮੈਂ ਵੀ ਮੈਦਾਨ ਚ ਉਤਰਾਂਗੀ, ਤਾਂ ਜਿਹਦੇ ਵੱਲ ਵੱਧ ਵੋਟਾਂ ਹੋਣਗੀਆਂ ਉਹ ਜਿੱਤ ਜਾਏਗਾ। ਤਾਂ ਕਿਉਂਕਿ ਧਾਮੀ ਸਾਹਿਬ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿਣ ਕਿ ਤੁਸੀਂ ਮੈਦਾਨ ਚ ਚੱਲੋ, ਤਾਂ ਬੀਬੀ ਜਗੀਰ ਕੌਰ ਸਾਫ਼ ਕਰ ਚੁੱਕੇ ਆ ਕਿ ਮੇਰਾ ਬਈ ਅਧਿਕਾਰ ਹੈ ਗੁਰੂ ਘਰ ਦੀ ਸੇਵਾ ਕਰਨਾ, ਤਾਂ ਮੈਂ ਜੇ ਮੰਨ ਲਓ ਦਾਅਵੇਦਾਰ ਨਹੀਂ ਬਣਾਈ ਜਾਵਾਂਗੀ ਪਾਰਟੀ ਬਣੀਓ ਤਾਂ ਮੈਂ ਆਪਣੇ ਪੱਧਰ ਤੇ ਫਿਰ ਦੇਖਾਂਗੀ, ਸੋਚਾਂਗੀ। ਪਰ ਹੁਣ ਨਾਲ ਇੱਕ ਇਹ ਚੱਕਰ ਆ ਕਿਉਂਕਿ ਇਹ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਤਾਂ ਕੁਝ ਸੰਗਤਾਂ ਜਾਂ ਕੁਝ ਜਿਹੜੇ ਮੈਂਬਰ ਨੇ ਉਹ ਜਾਣਗੇ ਪਾਕਿਸਤਾਨ ਦੇ ਵਿੱਚ, ਤਾਂ ਇਹਨਾਂ ਦਾ ਤਰਕ ਇਹ ਹੈ ਕਿ ਉਹਨਾਂ ਦੀ ਵਾਪਸੀ ਹੋਏਗੀ ਸੁਭਾਵੀ ਤੌਰ ਤੇ 15 ਦੇ ਕਰੀਬ। ਤੁਸੀਂ ਵਿੱਚ ਇਜਲਾਸ ਰੱਖ ਲਿਆ, ਤਾਂ ਇਹ ਕਹਿ ਰਿਹਾ ਕਿ ਨਹੀਂ ਹੁਣ ਜਿਹੜਾ ਫਿਕਸ ਕਰ ਦਿੱਤਾ ਇਹ ਤੇ ਕੰਮ ਇਦਾਂ ਹੀ ਚੱਲੇ। ਤਾਂ ਇੱਕ ਚੀਜ਼ ਤਾਂ ਸਾਫ਼ ਹੈ ਕਿ ਜੇ ਮੰਨ ਲਓ ਬੀਬੀ ਜਗੀਰ ਕੌਰ
ਇਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਪ੍ਰਵੀਨ ਜੀ। ਹਾਂਜੀ ਉਹ ਜਿਹੜਾ ਲਿਫਾਫਾ ਕਲਚਰ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾ ਦਾ ਵਿਸ਼ਾ ਰਹਿੰਦਾ ਹਮੇਸ਼ਾ ਪੰਜਾਬ ਦੇ ਵਿੱਚ, ਤਾਂ ਲਿਫਾਫਾ ਕਲਚਰ ਐਤਕੀ ਸ਼ਾਇਦ ਹੋ ਸਕਦਾ ਖਤਮ ਹੋ ਜਾਵੇ ਤੇ ਐਤਕੀ 2 ਦਾਅਵੇਦਾਰ ਜਿਹੜੇ ਆ ਉਹ ਸਿੱਧੇ ਤੌਰ ਤੇ ਆਪੋ ਆਪਣੇ ਪੱਧਰ ਤੇ ਲਾਮਬੰਦੀ ਕਰਕੇ ਤੇ ਵੋਟ ਦੇ ਜ਼ਰੀਏ ਫੈਸਲਾ ਕਰਵਾਉਣ, ਜਾਂ ਹੋ ਸਕਦਾ 3 ਵੀ ਹੋ ਸਕਦੇ। ਜੀ ਜੀ, ਲਿਫਾਫਾ ਕਲਚਰ ਤਾਂ ਬਹੁਤ ਚਿਰ ਤੋਂ ਚਰਚਾ ਦੇ ਵਿੱਚ ਹੈ। ਖੈਰ ਮੈਂਟੂ ਜੀ, ਆਪਾਂ ਨੂੰ ਇੱਥੇ ਰੁਕਣਾ ਪੈਣਾ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਆਪਾਂ ਕਾਲਸ ਲਵਾਂਗੇ, ਸਵਾਲ ਲਵਾਂਗੇ, ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਸਵਾਲ ਕਰੋਗੇ ਤਾਂ ਸਵਾਲ ਆਪਣਾ ਸ਼ਾਰਟ ਰੱਖਿਓ। ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਸਟੂਡੀਓ ਦਾ ਨੰਬਰ ਹੈ 408 272 5200। ਬ੍ਰੇਕ ਤੋਂ ਪਾਰ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਸਟੂਡੀਓ ਦੇ ਵਿੱਚ ਮਿੰਟੂ ਗੁਰਸਰੀਆ ਜੀ ਨੂੰ ਪੁੱਛ ਸਕਦੇ ਹੋ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਹਾਂਜੀ ਬਾਬਾ ਜੀ, ਨਾਲ ਹੀ ਰਹੋਗੇ ਤੁਸੀਂ ਕਿ ਕਾਲ ਦੁਬਾਰਾ ਕਰਾਂ? ਨਹੀਂ, ਕਿੰਨੀ ਕੁ ਚਿਰ ਦੀ ਹੈ ਇਹ ਬ੍ਰੇਕ? 2-3 ਮਿੰਟ ਦੀ? ਹਾਂ, 3-4 ਮਿੰਟ ਦੀ ਹੈ ਬਸ। ਠੀਕ ਹੈ, ਕੋਈ ਨਹੀਂ, ਕੋਈ ਨਹੀਂ, ਬਸ ਟਾਈਮ ਤੋਂ ਹੋਲਡ, ਮੈਂ ਮਿਊਟ ਕਰ ਦੇਣਾ। ਕੋਈ ਨਾ, ਠੀਕ ਆ। ਓਕੇ ਓਕੇ, ਆ ਵੀ ਗਈਆਂ ਕਾਲਾਂ ਤਾਂ ਆ ਗਈਆਂ। ਛੋਟੀ ਰੱਖ ਲਓ ਬ੍ਰੇਕ। ਹਾਂ, ਬ੍ਰੇਕ ਛੋਟੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਐਸੇ। ਹਾਂ, ਜਸਵੀਰ ਸਿੰਘ ਜੀ ਹੋਲਡ ਕਰਿਓ ਭਾਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਐਸੇ। ਹਾਂਜੀ ਹਾਂਜੀ, ਨਾਮ ਦੱਸਿਓ ਜੀ, ਨਾਮ ਦੱਸਿਓ। ਅਮਰਜੀਤ ਸਿੰਘ, ਠੀਕ ਹੈ ਜੀ, ਠੀਕ ਹੈ ਭਾਜੀ, ਹੋਲਡ ਕਰਿਓ ਜੀ। ਭਾਜੀ ਨਾਮ ਦੱਸਿਓ ਜੀ ਤੁਹਾਡਾ। ਜਸਵੀਰ ਸਿੰਘ, ਠੀਕ ਹੈ ਜੀ, ਹੋਲਡ ਕਰਿਓ। ਹੈਲੋ, ਹਾਂਜੀ ਹਾਂਜੀ। ਮੈਂ ਕਿਹਾ ਯਾਰ ਬਾਬਾ ਜੀ, ਉਹ ਮਤਲਬ ਚਲੋ ਬੰਦਾ ਪੜ੍ਹਦਾ ਸੁਣਦਾ ਸਾਰਿਆਂ ਨੂੰ ਹੀ ਆ ਨਾ, ਪਰ ਪੰਥਕ ਮਸਲਿਆਂ 'ਚ ਯਾਰ ਤੁਹਾਡੀ ਸ਼ਬਦਾਵਲੀ ਦਾ ਮੈਂ ਪਹਿਲੇ ਦਿਨੋਂ ਹੀ ਕਹਿ ਲਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹੁੰਦਾ ਸੀ, ਇੱਥੇ ਵੀ ਕਹਿੰਦਾ ਹੁੰਦਾ ਸੀ ਬਾਈ ਯਾਰ, ਹਾਂ ਸ਼ਬਦਾਵਲੀ ਬਹੁਤ ਵੱਡੀ ਚੀਜ਼ ਹੈ। ਹਾਂ, ਨਹੀਂ ਸੈਂਸਿਟਿਵ ਮੁੱਦੇ 'ਚ ਫਿਰ ਸ਼ਬਦ ਹੀ ਹੁੰਦੇ ਨਾ, ਵੀ ਜੇ ਤੁਸੀਂ ਗੱਲ ਕਹਿਣੀ ਵੀ ਆ ਤੇ ਕਿਸੇ ਦੀ ਆਸਥਾ ਨੂੰ ਵੀ ਬਚਾਉਣਾ ਹੈ, ਦੋਹਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਗੱਲ ਵੀ ਅਸੀਂ ਆਪਣੀ ਕਹਿਣੀ ਹੈ, ਉਹਨੂੰ ਵੀ ਨਹੀਂ ਮਾਰ ਸਕਦੇ, ਆਪਣੇ ਜੋ ਸਾਡਾ ਥਾਟ ਹੈ ਜਾਂ ਸਾਡਾ ਓਪੀਨੀਅਨ ਹੈ। ਤੇ ਸੈਕੰਡ ਹੈ ਕਿ ਅਸੀਂ ਵਿਰੋਧੀ, ਜਿਹੜਾ ਸਾਡਾ ਵਿਰੋਧੀ ਵਿਚਾਰਕ ਹੈ, ਅਸੀਂ ਉਹਨੂੰ ਦੁਖੀ ਵੀ ਨਹੀਂ ਕਰਨਾ, ਹਰਟ ਵੀ ਨਹੀਂ ਕਰਨਾ। ਤੇ ਮੰਡੀ ਬੋਰਡ ਵਾਲਾ ਵੀ ਕੰਮ ਸਹੀ ਹੈ, ਤੁਹਾਡੀ ਗੱਲ ਸਹੀ ਹੈ, ਮੈਂ ਸਹਿਮਤ ਉਹਦੇ ਨਾਲ। ਇਹ ਮੰਡੀ ਬੋਰਡ ਆ ਜਾਏਗਾ, ਇਹ ਤਾਂ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਸੀ ਇਹਨਾਂ ਦੀ ਪਹਿਲਾਂ ਹੀ, ਇਹ ਅਜੇ ਕਰਨਗੇ। ਇਹ ਡਰ ਗਏ ਵਿੱਚੋਂ, ਇਹਨਾਂ ਤਾਂ ਸਾਰੇ ਹੀ ਚੱਕ ਦੇਣੇ ਆ ਮੰਡੀ ਬੋਰਡ ਵਾਲੇ। ਹਾਂ, ਸਹੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਕਾਲਸ ਲੈ ਰਹੇ ਹਾਂ, ਤੁਹਾਡੇ ਸਵਾਲ ਲੈ ਰਹੇ ਹਾਂ। ਮਿੰਟੂ ਗੁਰਸਰਗਾ ਜੀ ਸਾਡੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਜੀ। ਜੀ, ਸੋ ਆਪਣੇ ਕਾਲਰ ਆਪਣੇ ਨਾਲ ਕੁਝ ਜੁੜ ਚੁੱਕੇ ਨੇ, ਉਹਨਾਂ ਦੇ ਵੱਲ ਵੱਧਦੇ ਹਾਂ, ਗੱਲਬਾਤ ਕਰਦੇ ਹਾਂ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੋਗਾ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਜਿਹੜੀ ਮੈਂ ਪਿਛਲੇ ਹਫ਼ਤੇ ਗੱਲ ਕੀਤੀ ਸੀ, ਮੈਂ ਉਸੇ ਗੱਲ ਤੇ ਦੁਹਰਾ ਰਿਹਾ ਜੀ। ਮਿੰਟੂ ਸਾਹਿਬ ਦੀ ਪਾਲਿਸੀ ਬੜੀ ਸਪਸ਼ਟ ਹੈ ਕਿ ਨੀਤੀ ਬਣਨੀ ਚਾਹੀਦੀ ਹੈ, ਪਰ ਨੀਤੀ ਇੰਨੀ ਛੇਤੀ ਨਹੀਂ ਬਣ ਸਕਦੀ, ਕਿਉਂਕਿ ਜ਼ਿਮੀਂਦਾਰਾਂ ਦਾ ਤਾਂ ਪ੍ਰਦੂਸ਼ਣ ਦਾ ਬਹੁਤ ਬੜਾ ਗੰਭੀਰ ਮਸਲਾ ਹੈ ਜੀ। ਇਹ ਪ੍ਰਦੂਸ਼ਣ ਹੈ ਹਰੇਕ ਦੇ ਅਸਰ ਕਰਦਾ ਹੈ। ਮੈਂ ਚਾਹੁੰਦਾ ਆਰਥਿਕ ਤੌਰ ਤੇ ਸਮਾਜਿਕ ਪਾਰਟੀਆਂ, ਸਿਆਸੀ ਪਾਰਟੀਆਂ ਇਕੱਠੇ ਹੋ ਕੇ ਜ਼ਿਮੀਂਦਾਰ ਨੂੰ ਕੋਈ ਨਾ ਕੋਈ ਪੈਸੇ ਬਾਹਰ DC ਦੇ ਰਾਹੀਂ ਪੈਸੇ ਤਾਂ ਕਿ ਜਦ ਪ੍ਰਦੂਸ਼ਣ ਦਾ ਮਸਲਾ ਇੱਕ ਬੜਾ ਬਿਜਾਈ ਦਾ ਟਾਈਮ ਬਹੁਤ ਘੱਟ ਰਹਿ ਗਿਆ ਜੀ। ਇਸ ਵਾਸਤੇ ਇਹ ਇੱਕ ਗੰਭੀਰਤਾ ਤੇ ਵਿਚਾਰ ਕਰਨ ਦੀ ਲੋੜ ਹੈ। ਮੈਂ ਇਹੀ ਮਿਲਿਆ ਹੈ। ਠੀਕ ਹੈ ਜੀ, ਥੈਂਕ ਯੂ। ਨਹੀਂ ਜੋਗਾ ਸਿੰਘ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇਹਦੇ ਨਾਲ ਇਹ ਪਰਾਲੀ ਦਾ ਮੁੱਦਾ ਕਿਉਂ, ਜੇ ਪੈਸੇ ਦੇਣੇ ਆ ਡਾਇਰੈਕਟ, ਆਪਾਂ ਕਿਸੇ ਵੀ ਲਾਭਪਾਤਰੀ ਨੂੰ ਫਾਇਦਾ ਦੇਣਾ ਹੈ, ਤੇ ਫਿਰ ਅਸੀਂ ਝੋਨੇ ਥੱਲੇ ਰਕਬਾ ਹੀ ਕਢਾਈਏ, ਸਿੱਧਾ ਉਹਨਾਂ ਨੂੰ 5-10 ਹਜ਼ਾਰ ਦਿਓ ਕਿੱਲੇ ਦਾ, ਕਿਲੋ ਚੱਕੋ ਵੀ ਮਿੱਤਰੋ, ਤੇ ਤੁਸੀਂ ਹੋਰ ਕੁਝ ਬੀਜੋ, ਤੇ ਮਾਰਕੀਟਿੰਗ ਦੀ ਵੀ ਜ਼ਿੰਮੇਵਾਰੀ ਸਾਡੀ ਹੈ। ਤਾਂ ਸਾਨੂੰ ਮਾਡਲ ਹੀ ਮਤਲਬ ਕਿ ਫਿਰ ਉਸ ਵੱਲ ਵਧਣਾ ਚਾਹੀਦਾ। ਜਦੋਂ ਅਸੀਂ ਉਹਨਾਂ ਨੂੰ ਇਨਸੈਂਟਿਵ ਦੇਣਾ ਹੈ ਤਾਂ ਫਿਰ ਕੋਈ ਅੱਛਾ ਕੰਮ ਤੇ ਕਰਾ ਲਈਏ। ਜੇ ਪਾਣੀ ਦੀ ਬਰਬਾਦੀ ਉਹ ਕਰਨੀ ਹੈ, ਪਰਾਲੀ ਫਿਰ ਉਹੀ ਪੈਦਾ ਕਰਨੀ ਹੈ, ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਫਿਰ ਪੈਸਾ ਲਾਏ ਦਾ ਕੀ ਤੁੱਕ ਹੈ। ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹ ਮਾਡਲ ਵੱਲ ਵਧੀਏ ਜਿਸ ਮਾਡਲ ਨਾਲ ਅਸੀਂ ਪਾਣੀ ਬਚਾ ਕੇ, ਆਪਣੀ ਜ਼ਮੀਨ ਬਚਾ ਕੇ ਅਸੀਂ ਆਉਣ ਵਾਲੇ ਸਮੇਂ ਵਾਸਤੇ ਤਿਆਰ ਰਹੀਏ। ਜੀ, ਅਗਲੇ ਕਾਲਰ ਨੇ ਜੀ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਜਸਵੀਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਵੀਰ ਮੇਰਾ ਇੰਟਰਪੋਲ ਬਾਰੇ ਵੀ ਖਬਰਾਂ ਨੇ ਵੀ ਇੰਟਰਪੋਲ ਦੀ ਕਾਨਫਰੰਸ ਦਿੱਲੀ 'ਚ ਹੋਈ ਹੈ ਤੇ ਮੋਦੀ ਸਾਹਿਬ ਨੇ ਐਡਰੈਸ ਕੀਤਾ ਹੈ, ਤੇ ਮੇਰੀ ਜਾਣਕਾਰੀ ਅਨੁਸਾਰ ਇੰਟਰਪੋਲ ਦੀ ਕਾਨਫਰੰਸ ਕਿਤੇ ਹੋਰ ਮੁਲਕ 'ਚ ਹੋਣੀ ਸਕੈਜਲ ਨਹੀਂ ਸੀ। ਭਾਰਤ ਦਾ ਵਾ ਮੋਦੀ ਸਾਹਿਬ ਨੇ ਸਪੈਸ਼ਲ ਰਿਕੁਐਸਟ ਕਰਕੇ ਉਹ ਕਾਨਫਰੰਸ ਕਰਵਾਈਏ ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇੰਟਰਪੋਲ ਮੇਰੇ ਕਹਿਣ ਤੇ ਕੰਮ ਕਰੇ ਤੇ ਵਕੀਲ ਪੰਨੂ ਨੂੰ ਕਾਬੂ ਕੀਤਾ ਜਾ ਸਕੇ। ਤੇ ਹੁਣ ਮੇਰਾ ਸਵਾਲ ਹੈ ਵੀ ਮੈਂ ਇੰਟਰਪੋਲ ਦੇ ਜਨਰਲ ਸੈਕਟਰੀ ਜੀ ਨਾ ਇੰਟਰਵਿਊ ਸੁਣ ਰਿਹਾ ਸੀ, ਭਾਰਤੀ ਮੂਲ ਦੀ ਇੱਕ ਬੀਬੀ ਲੈ ਰਹੀ ਸੀ, ਤੇ ਉਹ ਕਹਿ ਰਿਹਾ ਸੀ ਵੀ ਅਸੀਂ ਸਿਆਸੀ ਕਾਰਨਾਂ ਕਰਕੇ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕਰਦੇ। ਉਹ ਕਹਿੰਦਾ ਵੀ ਜੇ ਅਸੀਂ ਕਰ ਵੀ ਦਿੰਦੇ ਹਾਂ ਨਾ ਤੇ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ। ਉਹ ਜਿਹੜਾ ਬੰਦਾ ਜਿੱਥੇ ਰਹਿ ਰਿਹਾ ਉਹ ਸਟੇਟ ਦੀ ਮਰਜ਼ੀ, ਉਹਨੂੰ ਗ੍ਰਿਫਤਾਰ ਕਰੇ ਨਾ ਕਰੇ। ਹੁਣ ਮੇਰਾ ਸਵਾਲ ਹੈ ਵੀ ਜਿਹੜਾ ਵਕੀਲ ਪੰਨੂ ਹੈ ਰਿਫੰਡਨ ਦਾ ਆਪਣਾ ਵਕੀਲ, ਉਹ ਅਮਰੀਕਾ 'ਚ ਰਹਿ ਰਿਹਾ ਤੇ ਉਹ ਅਮਰੀਕਾ ਦੇ ਵਾਈਟ ਹਾਊਸ ਨਾਲ ਉਹਦੇ ਚੰਗੇ ਸੰਬੰਧ ਨੇ। 2 ਵਾਰੀ ਅਮਰੀਕਾ ਦੇ ਵਾਈਟ ਹਾਊਸ 'ਚ ਜਾ ਚੁੱਕਾ ਹੈ। ਜਦੋਂ ਟਰੰਪ ਇੰਡੀਆ ਗਿਆ ਸੀਗਾ, ਮੋਦੀ ਦੇ ਨਾਲ ਹੱਥ ਮਿਲਾ ਰਿਹਾ ਸੀ ਤੇ ਪੰਨੂ ਵਾਈਟ ਹਾਊਸ ਦੇ ਅਧਿਕਾਰੀਆਂ ਨਾਲ ਹੱਥ ਮਿਲਾ ਰਿਹਾ ਸੀ। ਤੇ 2 ਵਾਰੀ ਸਿੱਖ ਫॉर ਜਸਟਿਸ ਨੇ ਵਾਈਟ ਹਾਊਸ ਨੂੰ ਈਮੇਲ ਪਟੀਸ਼ਨਾਂ ਪਾਈਆਂ ਸੀ। ਇੱਕ ਸੀਗਾ ਰਿਲੀਜਨ ਫਰੀਡਮ ਬਾਰੇ, ਇੱਕ ਸੀ ਜਥੇਦਾਰ ਹਵਾਰੇ ਬਾਰੇ। ਦੋਨਾਂ ਪਟੀਸ਼ਨਾਂ ਦਾ ਵਾਈਟ ਹਾਊਸ ਨੇ ਆਨਸਰ ਕੀਤਾ ਸੀ ਬੜੇ ਰਿਸਪੈਕਟਫੁਲੀ। ਹੁਣ ਮੇਰਾ ਸਵਾਲ ਵੀ ਇਹ ਭਾਰਤ ਸਰਕਾਰ ਕੈਨੇਡਾ ਦੇ ਕਿਉਂ ਦੁਆਲੇ ਹੋਈ ਹੈ? ਵਿਚਾਰੇ ਟਰੂਡੋ ਦੇ ਉਹ ਸਾਫਟ ਟਾਰਗੇਟ ਕਿਉਂ ਨਹੀਂ ਸਿੱਧੇ ਵੱਡੇ ਸਰਪੰਚ ਨਾਲ ਗੱਲ ਕਰਦੇ ਤੇ ਜਿਹੜੇ ਉਹਨਾਂ ਕੋਲ ਆਪਣੀ ਸ਼ਿਕਾਇਤਾਂ ਨੇ ਅਮਰੀਕਾ ਨੂੰ ਵਾਈਟ ਹਾਊਸ ਨੂੰ ਦੇਣ ਤੇ ਪੰਨੂ ਦੀ ਮੰਗ ਕਰਨ। ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ। ਨਹੀਂ ਦੇਖੋ, ਇੰਟਰਪੋਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਝ ਮਾਮਲੇ ਇਹੋ ਜਿਹੇ ਆ ਜਿਵੇਂ ਫੌਜੀ, ਆਰਮੀ ਨਾਲ ਜੁੜੇ, ਸਿਆਸੀ, ਧਾਰਮਿਕ, ਵੀ ਉਹਨਾਂ 'ਚ ਅਸੀਂ ਇੰਟਰਫੇਰੈਂਸ ਕਰਦੇ ਹੀ ਨਹੀਂ ਹੈ। ਸਪਸ਼ਟ ਹੈ ਜੀ। ਤੋ ਗੱਲ ਇਹ ਆ ਕਿ ਚਲੋ ਇਹ ਤਾਂ ਸਾਰੀਆਂ ਚੀਜ਼ਾਂ ਚੱਲਣਗੀਆਂ ਜਸਵੀਰ ਸਿੰਘ ਜੀ, ਪਰ ਕੈਨੇਡਾ ਦੇ ਨਾਲ ਇਹੀ ਹੈ ਕਿਉਂਕਿ ਦੇਖੋ ਕੈਨੇਡਾ ਦੇ ਵਿੱਚ ਮਾਮਲਾ ਉਲਟ ਹੈ ਥੋੜਾ ਜਿਹਾ। ਹੁਣ ਅਮਰੀਕਾ ਤੇ ਇਹਨਾਂ ਦੀ ਨਿਰਭਰਤਾ ਜ਼ਿਆਦਾ ਹੈ। ਬਹੁਤ ਵੱਡਾ ਐਕਸਪੋਰਟ ਦਾ ਹਿੱਸਾ ਤੁਹਾਨੂੰ ਪਤਾ ਨਾ ਅਮਰੀਕਾ ਟੈਕਸ ਰਿਲੈਕਸੇਸ਼ਨ ਦੇ ਕੇ ਇਹਨਾਂ ਨੂੰ ਕਰਵਾਉਂਦਾ ਹੈ ਤਾਂ ਕਿ ਥੋੜਾ ਮਤਲਬ ਕਿ ਸਾਹ ਆਉਂਦਾ ਰਹੇ। ਟ੍ਰੇਡ ਹੈ ਨਾ, ਬਹੁਤ ਰਾਇਤਾ ਹੈਗੀਆਂ ਨੇ। ਤਾਂ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਥੋੜਾ ਮਾਮਲਾ ਉਲਟ ਹੈ ਕਿਉਂਕਿ ਕੈਨੇਡਾ ਦੇ ਵਿੱਚ ਸਟੂਡੈਂਟ ਦਾ ਪੈਸਾ ਬਹੁਤ ਜਾਂਦਾ, ਤੁਹਾਨੂੰ ਪਤਾ ਹੀ ਹੈ, ਬਹੁਤ ਜ਼ਿਆਦਾ। ਤਾਂ ਉੱਥੇ ਥੋੜਾ ਜਿਹਾ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਦਬਾਅ ਹੇਠ ਲਿਆਈਏ, ਜਿਹੜਾ ਤੁਹਾਡਾ ਨਵੰਬਰ 'ਚ ਹੋਣਾ ਰੈਫਰੈਂਡਮ, ਸ਼ਾਇਦ ਉਹਨੂੰ ਰੋਕਣ ਵਾਸਤੇ। ਪਰ ਉੱਥੇ ਵੀ ਮਸਲਾ ਤਾਂ ਫਿਰ ਉਹੀ ਆ ਜਾਏਗਾ ਫਰੀਡਮ ਆਫ ਸਪੀਚ ਦਾ, ਕਿਉਂਕਿ ਅਲੱਗ-ਅਲੱਗ ਦੇਸ਼ ਦੇ ਕਾਇਦੇ ਕਾਨੂੰਨ ਆ ਜਾਂ ਅਲੱਗ-ਅਲੱਗ ਦੇਸ਼ਾਂ ਦੀਆਂ ਸਿਆਸੀ ਜ਼ਰੂਰਤਾਂ ਨੇ। ਟਰੂਡੋ ਹੋਰਾਂ ਦੀਆਂ ਵੀ ਅਲੱਗ ਸਿਆਸੀ ਜ਼ਰੂਰਤਾਂ ਨੇ ਨਾ। ਉੱਥੇ ਸਰਦਾਰ ਜਗਮੀਤ ਸਿੰਘ ਹੋਰੀ ਜਿਹੜੇ ਆ ਉਹ ਅਲੱਗ ਆਈਡੀਓਲੋਜੀ ਵਾਲੇ ਆ,
ਜਾਂ ਕਹਿ ਲਓ ਕਿ ਇਹਨਾਂ ਤੋਂ ਵਿਚਾਰਕ ਤੌਰ ਤੇ ਵੱਖ ਹੋ ਕੇ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਹੋ ਸਕਦੇ ਆ, ਤਾਂ ਉਹ ਪਰ ਉਹਨਾਂ ਦੀ ਜ਼ਰੂਰਤ ਹੈ ਜਿਹੜੇ ਟਰੂਡੋ ਹੋ ਰਹੀ ਹੈ, ਟਰੂਡੋ ਦੀ ਪਾਰਟੀ। ਸੋ ਇਹ ਸਾਰੀਆਂ ਚੀਜ਼ਾਂ ਜ਼ਰੂਰਤ ਤੇ ਹਾਲਾਤ ਤੇ ਨਿਰਭਰ ਕਰਦੀਆਂ ਨੇ। ਤੋ ਕੁੱਲ ਮਿਲਾ ਕੇ ਇੰਟਰਪੋਲ ਨੇ ਸਪਸ਼ਟ ਕਰ ਦਿੱਤਾ, ਮੈਨੂੰ ਅੱਛੀ ਗੱਲ ਲੱਗੀ ਹੈ। ਦੇਖੋ ਜਸਪੀਰ ਸਿੰਘ ਜੀ, ਮਤਭੇਦ, ਵਿਚਾਰ ਵੱਖੋ ਵੱਖਰੇ ਜਾਂ ਇਹ ਮੂਵਮੈਂਟ ਦਾ ਹਿੱਸਾ ਹੈ ਜ਼ਿੰਦਗੀ ਦਾ, ਇਹ ਚੱਲਣਾ ਦੁਨੀਆ ਦਾ ਹੀ ਹਿੱਸਾ ਹੈ, ਇਹ ਚੱਲਣਾ। ਪਰ ਵਧੀਆ ਗੱਲ ਇਹ ਹੋਈ ਕਿ ਇੰਟਰਪੋਲ ਨੇ ਆਇਨਾ ਦਿਖਾਇਆ, ਸ਼ੀਸ਼ਾ ਦਿਖਾਇਆ, ਵਧੀਆ ਗੱਲ ਹੈ। ਤੇ ਇਹੀ ਜ਼ਰੂਰਤ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਉਹਨਾਂ ਨੂੰ ਵੀ ਦਿਖਾਉਣੀ ਚਾਹੀਦੀ ਹੈ, ਸਾਡੀਆਂ ਇੱਥੋਂ ਦੀਆਂ ਪੁਲਿਸ ਫੋਰਸਾਂ ਨੂੰ ਵੀ ਦਿਖਾਉਣੀ ਚਾਹੀਦੀ ਹੈ। ਕਿਉਂਕਿ ਆਹ ਦੇਖੋ, ਤੁਹਾਨੂੰ ਇੱਕ ਗੱਲ ਦੱਸਾਂ, ਪੰਜਾਬ ਪੁਲਿਸ ਦੇ ਵਿੱਚ ਨਿੱਤ ਖੁਦਕੁਸ਼ੀ ਹੋ ਰਹੀ ਹੈ, ਨਿੱਤ ਖੁਦਕੁਸ਼ੀ ਹੋ ਰਹੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਪੁਲਿਸੀਏ ਨੇ, ਉਹ ਸਾਡੇ ਆਪਣੇ ਨੇ। ਤਾਂ ਹੁਣ ਤੱਕ 53-54 ਮੌਤਾਂ ਏਦਾਂ ਦੀਆਂ ਹੋ ਗਈਆਂ ਕਿ ਬਈ ਜਿਹੜੀਆਂ ਇਸ ਸਾਲ ਦੇ ਵਿੱਚ ਬਸ ਉਹਨਾਂ ਦੀ ਗੱਲ ਇੱਕੋ ਹੀ ਕਹਿ ਦਿੰਦੇ, ਰਫਲ ਜੀ ਉਹ ਏਦਾਂ ਕਰਦਾ ਤੇ ਏਦਾਂ ਹੋ ਗਿਆ। ਜਦ ਕਿ ਹਕੀਕਤ ਇਹ ਆ ਕਿ ਸਿਆਸੀ ਦਬਾਅ, ਡਿਊਟੀ ਦਾ ਦਬਾਅ ਇਹੋ ਜਿਹਾ ਵੱਧ ਰਿਹਾ ਹੈ ਇਹਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਤੇ, ਜਿਹਦੀ ਗੱਲ ਕੋਈ ਨਹੀਂ ਕਰ ਰਿਹਾ, ਕਿ ਫੌਤ ਹੋ ਰਹੇ ਨੇ, ਆਪਣੇ ਆਪ ਹੀ ਖਤਮ ਹੋ ਰਹੇ ਨੇ। ਤੋ ਐਸੀਆਂ ਗੱਲਾਂ ਕਈ ਹੈਗੀਆਂ ਕਿ ਸਾਡੀਆਂ ਮਤਲਬ ਕਿ ਏਜੰਸੀਆਂ ਨੂੰ ਜਾਂ ਸਾਡੀਆਂ ਪੁਲਿਸ ਫੋਰਸਾਂ ਨੂੰ ਇਹ ਸੋਚਣਾ ਚਾਹੀਦਾ, ਇੰਟਰਪੋਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਇੱਕ ਖੁਦ ਮੁਖਤਿਆਰ ਏਜੰਸੀ ਕੰਮ ਕਰਦੀ ਹੈ। ਇਹ ਹੁੰਦੀ ਹੈ ਖਾਸੀਅਤ। ਜੀ ਬਿਲਕੁਲ। ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਸੁਰਿੰਦਰ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਨਾ ਤੁਹਾਨੂੰ ਇੱਕ ਕੁਐਸਚਨ ਕਰਨਾ ਸੀ। ਜਿੱਦਾਂ ਆਪਾਂ ਸੰਤ ਭਿੰਡਰਾਂ ਵਾਲਿਆਂ ਦੀ ਇੰਨੀ ਐਕਸਾਈਟ ਕਰਦੇ ਆ, ਉਹਨਾਂ ਦਾ ਨਾਂ ਲੈਂਦੇ ਆ, ਸੰਤ ਭਿੰਡਰਾਂ ਵਾਲਾ ਜੀ, ਰਾਈਟ ਜੀ। ਤੇ ਤੁਸੀਂ ਅੱਜ 2 ਵਾਰੀ ਅਮਰਪਾਲ ਸਿੰਘ ਕਿਹਾ, ਤੁਹਾਨੂੰ ਸੰਤ ਨਾਲ ਕਹਿਣਾ ਚਾਹੀਦਾ, ਇਹ ਤੁਸੀਂ ਬੇਅਦਬੀ ਕੀਤੀ ਆ। ਉਹ ਤਾਂ ਕਹਿੰਦੇ ਨਹੀਂ ਮੇਰੇ ਨਾਂ ਦੇ ਨਾਲ ਸੰਤ ਲਾਓ, ਅਮਰਪਾਲ ਸਿੰਘ ਤਾਂ ਕਹਿੰਦੇ ਨਹੀਂ। ਕਹਿੰਦੇ ਤੇ ਨਹੀਂ, ਪਰ ਆਪਾਂ ਨੂੰ ਉਹਨਾਂ ਦੇ ਬਰਾਬਰ ਤੇ ਖੜਾ ਕਰਨਾ ਚਾਹੀਦਾ ਨਾ ਫੇਰ ਪੂਰੀ ਤਰ੍ਹਾਂ। ਨਹੀਂ ਜੀ, ਤੁਸੀਂ ਵਿਅਕਤੀਗਤ ਵਿਚਾਰ ਨਾ ਥੋਪੋ, ਇਦਾਂ ਨਾ ਕਹਿ ਰਹੇ ਨਾ ਪ੍ਰਵੀਨ ਜੀ, ਮੈਂ ਸਮਝਦਾ ਇਹ ਜਿੱਥੇ ਕਹਿ ਰਹੇ ਨੇ, ਇਹ ਜਿੱਥੇ ਕਹਿ ਰਹੇ ਨੇ, ਕੋਈ ਗੱਲ ਇਹਨਾਂ ਨੂੰ ਗੱਲ ਪੂਰੀ ਕਰ ਲੈਣ। ਸੁਰਿੰਦਰ ਸਿੰਘ ਜੀ ਗੱਲ ਪੂਰੀ ਕਰ ਸਕਦੇ ਤੁਸੀਂ, ਦੱਸੋ। ਮੈਂ ਕਿਹਾ ਕੋਈ ਕਹਿੰਦਾ ਹੁੰਦਾ ਵੀ ਮੈਨੂੰ ਤੁਸੀਂ ਸੰਤ ਕਹੋ ਜਾਂ ਆਹ ਕਹੋ। ਠੀਕ ਹੈ ਜੀ। ਇਹ ਆਪਾਂ ਨੂੰ ਸੋਚਦੇ, ਉਹਨਾਂ ਨੂੰ ਫੋਲੋ ਕਰਦੇ ਆ ਸੰਤ ਭਿੰਡਰਾਂ ਵਾਲੇ ਜੀ ਨੂੰ, ਉਹਨਾਂ ਨੂੰ ਫੋਲੋ ਕਰਦੇ, ਆਪਾਂ ਨੂੰ ਉਨੀ ਇੱਜ਼ਤ ਕਰਨੀ ਚਾਹੀਦੀ ਆ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਦੇਖੋ ਸਰ, ਅਮਰਤਪਾਲ ਸਿੰਘ ਕਹਿ ਰਹੇ ਹਾਂ ਅਸੀਂ, ਤਾਂ ਜਿੱਥੇ ਸਿੰਘ ਲੱਗਦਾ ਮੈਨੂੰ ਲੱਗਦਾ ਕਿ ਸਭ ਕੁਛ ਆ ਜਾਂਦਾ ਹੈ ਜੀ ਉੱਥੇ। ਅਮਰਤਪਾਲ ਸਿੰਘ ਕਹਿ ਰਹੇ ਹਾਂ, ਸਿੰਘ ਲੱਗਦਾ। ਸੰਤ ਵਾਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੇ ਜਿਸ ਲਹਿਜ਼ੇ ਨਾਲ ਕਹਿ ਰਹੇ ਹੋ, ਮੈਂ ਉਸ ਗੱਲ ਨੂੰ ਸਮਝਦਾ, ਉਸ ਗੱਲ ਨੂੰ ਮੈਂ ਸਮਝਦਾ ਵਾਂ। ਪਰ ਗੱਲ ਇਹ ਆ ਕਿ ਨਾ ਉਹਨੇ ਕਿਹਾ ਕਿ ਮੈਨੂੰ ਸੰਤ ਕਹੋ, ਨਾ ਕੋਈ ਹਾਲੇ ਤੱਕ। ਦੇਖੋ ਗੱਲ ਕੀ ਹੈ ਕਿ ਇਹ ਚੀਜ਼ਾਂ, ਇਹ ਉਪਾਧੀਆਂ ਹਾਸਲ ਕਰਨ ਵਾਸਤੇ ਬਹੁਤ ਕੁਝ ਸਰ ਸਾਬਤ ਕਰਨਾ ਪੈਂਦਾ ਹੈ। ਹੋ ਸਕਦਾ ਤੁਸੀਂ ਤੁਹਾਡੀ ਨਜ਼ਰ ਚ ਹੋਵੇ, ਮੇਰੀ ਨਜ਼ਰ ਚ ਹੋ, ਅਜੇ ਇਮਤਿਹਾਨ ਬਾਕੀ ਹੋਣ। ਜੀ ਬਿਲਕੁਲ। ਤਾਂ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੇ ਸਾਬਤ ਕੀਤਾ ਹੈ। ਉਦੋਂ ਵੀ ਉਹਨਾਂ ਬਾਰੇ ਗੱਲਾਂ ਚੱਲੀਆਂ ਸੀ, ਬਿਲਕੁਲ, ਇਹ ਕਾਂਗਰਸ ਦੇ ਏਜੰਟ ਆ, ਫਲਾਣੇ ਦੇ ਏਜੰਟ ਆ, ਪਰ ਉਹਨਾਂ ਨੇ ਸਾਬਤ ਕੀਤਾ। ਹਾਲਾਂਕਿ ਮੈਂ ਮੰਨਦਾ ਇਸ ਚੀਜ਼ ਨੂੰ, ਆਪਾਂ ਕਹਿ ਦਿੰਦੇ ਹਾਂ ਕਿ ਬਈ ਹਥਿਆਰਬੰਦ ਸੰਘਰਸ਼ ਜਿਹੜਾ ਉਹ ਨਹੀਂ ਚਾਹੀਦਾ, ਕੁਛ ਗਲਤੀਆਂ ਇੱਧਰੋਂ ਵੀ ਕੁਛ ਉੱਧਰੋਂ ਵੀ, ਕਹਿਣ ਦਾ ਭਾਵ ਗਿਆ। ਪਰ ਹਾਲਾਤ ਜਿਹੜੇ ਹੁੰਦੇ ਨੇ, ਹਾਲਾਤ ਕੁਛ ਨਿਸਤਾਰੇ ਵੀ ਕਰਦੇ ਨੇ ਨਾ, ਕਿਹੜਾ ਬੰਦਾ ਕਿੱਥੇ ਖੜਾ, ਉਹਦੀ ਦ੍ਰਿੜਤਾ ਕੀ ਹੈ। ਸੋ ਜਿੱਥੇ ਇਹਨਾਂ ਨੇ ਗੱਲ ਲਾਈ ਹੈ, ਉਹ ਮਤਲਬ ਕਿ ਕਹਿ ਕੇ ਗਏ ਨੇ ਵੀ ਜਦੋਂ ਇਹ ਬਰੋਬਰ ਖਲੋ ਰਿਹਾ ਤਾਂ ਤੁਸੀਂ ਵੀ ਸੰਤ ਕਹੋ। ਤਾਂ ਮੇਰੇ ਖਿਆਲ ਦੇ ਨਾਲ ਇਹ ਵਾਜਬ ਨਹੀਂ ਹੈ ਚੀਜ਼ਾਂ ਸਰ, ਕਿ ਤੁਸੀਂ ਕਿਸੇ ਨੂੰ ਕਹੋ। ਇਹ ਆਪਣੀ ਬੰਦੇ ਦੀ ਮਤਲਬ ਕੀ ਹੁੰਦੀ ਹੈ ਸੋਚ, ਕਿ ਉਹ ਕਿਸੇ ਬੰਦੇ ਨੂੰ ਕੀ ਕਹਿ ਰਿਹਾ ਹੈ। ਪਰ ਅਸੀਂ ਕਿਸੇ ਵੀ ਬੰਦੇ ਨੂੰ ਡਿਸਰਿਸਪੈਕਟਡ ਨਹੀਂ ਕਰਦੇ ਕਦੇ ਵੀ। ਅਸੀਂ ਆਲੋਚਨਾ ਵੀ ਕਰਨੀ ਹੋਵੇ ਕਿਸੇ ਲੀਡਰ ਦੀ, ਅਸੀਂ ਤਦ ਵੀ ਇੱਕ ਮਿਆਰ ਚ, ਇੱਕ ਹੱਦ ਚ ਰਹਿ ਕੇ ਕਰਦੇ ਹਾਂ। ਮਿੰਟੂ ਜੀ, ਗੱਲ ਇਹ ਹੈ ਕਿ ਪੰਜਾਬੀ ਰੇਡੀਓ USA ਹਮੇਸ਼ਾ ਪੰਥਕ ਵਿਦਵਤਾ ਵਾਲੇ ਬੰਦਿਆਂ ਦੀ ਰਿਸਪੈਕਟ ਕਰਦਾ, ਔਰ ਅਸੀਂ ਆਪਦੇ ਕਾਲਰਸ ਦੀ ਵੀ ਰਿਸਪੈਕਟ ਕਰਦੇ ਹਾਂ, ਇਹ ਨਹੀਂ ਗੱਲ। ਪਰ ਕਈ ਬੰਦੇ ਡਿਰੇਲ ਕਰਦੇ ਆ ਜਾਣਬੁੱਝ ਕੇ ਗੱਲਬਾਤ ਨੂੰ। ਸੋ ਇਹ ਲਗਾਤਾਰ ਕੁਝ ਟਾਕ ਸ਼ੋਜ਼ ਦੇ ਵਿੱਚ ਹੋ ਰਿਹਾ। ਸਾਡੀ ਔਨ ਏਅਰ ਮਰਿਆਦਾ ਕੁਝ ਗੱਲਾਂ ਦੀ, ਅਸੀਂ ਉਹ ਮਰਿਆਦਾ ਬਰਕਰਾਰ ਰੱਖਣੀ ਚਾਹੁੰਦੇ ਹਾਂ। ਅਸੀਂ ਤੁਹਾਡੇ ਤੋਂ ਵੀ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਬਰਕਰਾਰ ਰੱਖੋ। ਸੋ
ਵਿਅਕਤੀਗਤ ਚੀਜ਼ਾਂ ਹਰ ਥਾਂ ਥੋਪਣੀਆਂ ਸਹੀ ਨਹੀਂ ਹੁੰਦੀਆਂ। ਸਾਨੂੰ ਹੌਲੀ-ਹੌਲੀ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕਿਹੜੀ ਟੋਨ ਤੋਂ ਗੱਲ ਕਰਦਾ। ਸੋ ਅਸੀਂ ਵਿਦਵਾਨ ਬੰਦੇ ਦੀ ਰਿਸਪੈਕਟ ਕਰਦਾ। ਮੈਂ ਔਨ ਏਅਰ ਕਹਿਣਾ ਮੈਂ ਗੱਲਾਂ, ਹੋ ਸਕਦਾ ਕਈ ਗੱਲਾਂ ਤੇ ਮੈਂ ਵੀ ਮਿੰਟੂ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਜਿਹੜਾ ਬੰਦਾ ਐਨਾਲਿਸਟ ਆ, ਜਿਹੜਾ ਬੰਦਾ ਸਾਡੇ ਹੋਸਟ ਹੋਰ ਵੀ ਬੜੇ ਸੀਨੀਅਰ ਨੇ, ਉਹਨਾਂ ਦੀ ਰਿਸਪੈਕਟ ਕਰਦੇ, ਅਸੀਂ ਰੋਜ਼ ਸਿੱਖਦੇ ਹਾਂ। ਸੋ ਇਸ ਕਰਕੇ ਬੇਨਤੀ ਆ, ਸਵਾਲ ਪੁੱਛੋ ਪਰ ਚੀਜ਼ਾਂ ਨਾ ਥੋਪੋ। ਇਹ ਤੁਹਾਡੇ ਲਈ ਵੀ ਸਹੀ ਨਹੀਂ ਤੇ ਸਾਡੇ ਲਈ ਵੀ ਸਹੀ ਨਹੀਂ। ਅਸੀਂ ਤੁਹਾਡੇ ਵਿਚਾਰਾਂ ਦੇ ਕਦਰਦਾਨ ਹੈ। ਪੰਜਾਬੀ ਰੇਡੀਓ USA ਹਮੇਸ਼ਾ ਹਰ ਇੱਕ ਦੇ ਵਿਚਾਰ ਦਾ ਕਦਰਦਾਨ ਹੈ। ਸਾਡੇ ਨਾਲ ਸਹਿਮਤ ਹੈ, ਨਹੀਂ ਸਹਿਮਤ, ਉਹ ਗੱਲ ਵੱਖਰੀ ਹੈ। ਜਸਵੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਸਾਹਿਬ, ਮੇਰਾ ਕੁਐਸਚਨ ਇੱਕ ਇਹ ਆ ਕਿ ਜੇ ਰੈਫਰੈਂਡਮ ਦਾ ਕਹਿੰਦੇ ਆਧਾਰ ਕੋਈ ਨਹੀਂ ਤੇ ਮੋਦੀ ਸਰਕਾਰ ਨੂੰ ਕੀ ਖਤਰਾ, ਕਿਉਂ ਰੋਕਣਾ ਚਾਹੁੰਦੀ ਆ? ਜੀ ਸਰ। ਹਾਂਜੀ ਮੇਰਾ ਇਹ ਕੁਐਸਚਨ। ਅੱਛਾ, ਨਹੀਂ ਸਰ, ਰੈਫਰੈਂਡਮ ਇੰਡੀਆ ਵਾਲੇ ਨਹੀਂ ਹੋਣ ਦੇਣਗੇ। ਕੋਈ ਵੀ ਰੈਫਰੈਂਡਮ ਏਦਾਂ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਰੈਫਰੈਂਡਮ ਦੇ ਵਿੱਚ ਫਿਰ ਬਹੁਤ ਕੁਝ ਖਰਾਬ ਹੋ ਜਾਏਗਾ। ਫਿਰ ਕਸ਼ਮੀਰ 'ਚ ਵੀ ਰੈਫਰੈਂਡਮ ਮੰਗਿਆ ਜਾਏਗਾ, ਕਿਉਂਕਿ ਉਹਦਾ ਮਸਲਾ ਤਾਂ ਆਲਰੇਡੀ UN ਦੇ ਵਿੱਚ ਪਿਆ ਜੀ। ਤਾਂ ਫਿਰ ਨਾਰਥ ਈਸਟ ਦੇ ਵਿੱਚ ਵੀ ਰੈਫਰੈਂਡਮ ਮੰਗਿਆ ਜਾਏਗਾ। ਤਾਂ ਬਾਕੀ ਸੰਵਿਧਾਨ ਦੇ ਵਿੱਚ ਹੈ ਕਿ ਨਹੀਂ, ਉਹ ਮੈਨੂੰ ਪੜ੍ਹਨਾ ਪਵੇਗਾ। ਮੈਂ ਐਵੇਂ ਕਹਾਂ, ਮੈਨੂੰ ਲੱਗਦਾ ਕਿ ਸੰਵਿਧਾਨ ਦੇ ਵਿੱਚ ਸ਼ਾਇਦ ਇਹਦੇ ਪ੍ਰੋਵੀਜ਼ਨ ਜਿਹੜਾ ਸ਼ਾਇਦ ਨਹੀਂ ਹੋਏਗਾ, ਤਾਂ ਬਾਕੀ ਉਹ ਹੋਣ ਵੀ ਨਹੀਂ ਦੇਣਗੇ। ਇਹ ਚੀਜ਼ ਵੀ ਸਾਫ਼ ਹੈ, ਸਪਸ਼ਟ ਹੈ ਕਿ ਉਹ ਆਪਣੇ ਆਪ ਥੋੜੀ ਨਾ ਆਪਣੇ ਪੈਰਾਂ ਤੇ ਕੁਹਾੜੀ ਮਾਰਨਗੇ। ਤੁਸੀਂ ਕਿਵੇਂ ਸੋਚਦੇ ਹੋ ਕਿ ਉਹ ਰੈਫਰੈਂਡਮ ਅਲਾਉ ਕਰ ਦੇਣਗੇ? ਕਿਉਂਕਿ ਬਹੁਤ ਸਾਰੀਆਂ ਸਟੇਟਾਂ ਸਾਊਥ ਦੇ ਵਿੱਚੋਂ ਵੀ ਆਵਾਜ਼ ਉੱਠੇਗੀ, ਨਾਰਥ ਈਸਟ ਦੇ ਵਿੱਚੋਂ ਵੀ ਆਵਾਜ਼ ਉੱਠੇਗੀ, ਔਰ ਤੁਹਾਨੂੰ ਪਤਾ ਹੈ ਕੌਮਾਂਤਰੀ ਕੂਟਨੀਤੀ ਚੱਲਦੀ ਹੈ ਸਰ। ਦੂਸਰੇ ਦੇਸ਼ਾਂ ਦੀਆਂ ਏਜੰਸੀਆਂ ਵੀ ਇਨਵੋਲਵ ਹੋ ਜਾਣਗੀਆਂ ਫਿਰ ਗੇਮ ਦੇ ਵਿੱਚ। ਏਜੰਸੀਆਂ ਤਾਂ ਤੁਹਾਨੂੰ ਪਤਾ ਹੀ ਹੈ ਪੂਰੇ ਸੰਸਾਰ ਦੇ ਵਿੱਚ ਕਿਵੇਂ ਇੱਕ ਦੂਜੇ ਨੂੰ ਟਿੱਪੀ ਮਾਰਦੀਆਂ। ਜੀ। ਪਾਲ ਟਰਾਂਟੋ ਤੋਂ, ਸਤਿ ਸ਼੍ਰੀ ਅਕਾਲ ਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਵੀਰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਹੋਰ ਵੀ ਚੈਨਲ ਦੇ ਪ੍ਰੋਗਰਾਮ ਸੁਣਦਾ, ਮੈਂ ਬਾਕੀ ਕਈ ਚੈਨਲ ਤੇ ਤੁਸੀਂ ਨਿਊਜ਼ ਦਿੰਦੇ ਹੋ, ਮੈਂ ਸੁਣਦਾ। ਮੈਂ ਨਾ ਇੱਕ ਸਵਾਲ ਪੁੱਛਣ ਲੱਗਾ, ਮੈਨੂੰ ਦੱਸਿਓ ਜੇ ਸਮਝ ਲੱਗੇ ਤੁਹਾਨੂੰ। ਉਹ ਕਿਸੇ ਸ਼ਹਿਰ ਦੇ, ਕਸਬੇ ਦੇ, ਕਿਸੇ ਛੋਟੇ ਦੇ ਪਿੰਡ ਦੇ ਵਿੱਚ ਕਿਸੇ ਦਾ ਮੁੰਡਾ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ, ਕਿਸੇ ਅਖਬਾਰ ਦੇ ਕਿਸੇ ਪੰਨੇ ਦੇ ਉੱਤੇ ਇੱਕ ਛੋਟਾ ਜਿਹਾ ਕਾਲਮ ਕਿਸੇ ਰਿਪੋਰਟਰ ਨੇ ਲਵਾਈ ਹੈ। ਤੁਹਾਨੂੰ ਪਤਾ ਇਹਦੇ ਬਾਰੇ? ਨਹੀਂ ਸਰ, ਮੈਨੂੰ ਨਹੀਂ ਪਤਾ। ਹਾਂ, ਮੈਂ ਇਹੀ ਦੇਖਣਾ ਸੀ। ਤੁਸੀਂ ਨਾ ਗੁਸਤਾਖੀ ਮੰਗਦਾ ਜੀ ਪਹਿਲੇ ਹੀ, ਤੁਸੀਂ ਕਈ ਵਾਰੀ ਨਾ ਨਿਊਜ਼ ਦਿੰਦੇ ਹੋ, ਨਾਂ ਨਹੀਂ ਲੈਣਾ, ਉਹਦੇ ਬਾਰੇ ਏਦਾਂ ਨਹੀਂ ਕਹਿਣਾ, ਉਹ ਸ਼ਾਇਦ ਆ, ਉਹ ਸ਼ਾਇਦ ਉਹ ਹੈ। ਆਪਾਂ ਨਾ ਨਿਊਜ਼ ਨੂੰ, ਨਿਊਜ਼ ਦੇਖੋ ਇੰਡੀਆ ਦੇ ਲੋਕ ਉਹ ਅਖਬਾਰ ਜਿਹੜੀ ਪੜ੍ਹਦੇ ਹੋਣਗੇ ਉਹਨਾਂ ਤੱਕ ਉਹ ਖਬਰ ਪਹੁੰਚ ਜਾਂਦੀ ਹੋਏਗੀ ਪੰਜਾਬ 'ਚ ਜਿੱਥੇ ਵੀ। ਸਾਨੂੰ ਇੱਧਰ ਬੈਠਿਆਂ ਨੂੰ ਨਹੀਂ ਪਤਾ ਲੱਗਦਾ। ਜੇ ਤੁਸੀਂ ਉਹਦੇ ਬਾਰੇ ਖੁੱਲ ਕੇ ਦੱਸ ਦਿਆ ਕਰੋ, ਤੁਹਾਡੇ ਤੇ ਤਾਂ ਕੋਈ ਐਕਸ਼ਨ ਨਹੀਂ। ਤੁਸੀਂ ਨਿਊਜ਼ ਨੂੰ ਕੋਈ ਮਿਸਾਲ ਦਿਓ ਸਰ, ਕੋਈ ਮਿਸਾਲ ਦਿਓ, ਕਿਹੜਾ ਨਾਮ ਨਾ ਦੇ। ਕਈ ਵਾਰੀ ਹੋਇਆ ਜੀ, ਕਈ ਵਾਰੀ ਏਦਾਂ ਹੋਇਆ। ਮੈਂ ਨਹੀਂ ਸਰ, ਦੱਸੋ ਤੁਸੀਂ, ਦੱਸੋ ਤੁਸੀਂ ਕਿਹੜਾ ਨਾਮ। ਕੋਈ ਅੱਜ ਦੀਆਂ ਖਬਰਾਂ 'ਚ ਹੋਵੇ ਕੋਈ ਇਹੋ ਜਿਹੀ ਖਬਰ ਦੱਸੋ। ਅੱਜ ਵਾਲੀ 'ਚ ਇੱਕ ਜਿਹੜੀ ਨਿਊਜ਼ ਬਹੁਤ ਵੱਡੀ ਹੈ ਉਹ ਇਹ ਹੈ ਵੀ ਜਿਹੜੀ ਇਹਨੇ APC ਕੀਤੀ ਹੈ ਗਵਰਨਰ ਨੇ, ਉਹ ਵੀ ਨਿਊਜ਼ ਡਿਟੇਲ ਦੇ ਵਿੱਚ ਨਹੀਂ ਸਾਹਮਣੇ ਆਈ ਵੀ ਕੀ ਉਹਨਾਂ ਨੇ ਕਿਹਾ। ਤੇ ਪਿਛਲੀਆਂ ਨਿਊਜ਼ ਦੇ ਵਿੱਚ ਵੀ ਕਾਫੀ ਮੈਂ ਸੁਣ ਲਵਾਂਗਾ ਜੀ, ਫਿਰ ਮੈਂ ਕਹਾਂ ਤੇ ਅਗਲੀ ਵਾਰੀ ਮੈਂ ਸੁਣ ਕੇ ਕੋਸ਼ਿਸ਼ ਕਰਾਂਗਾ। ਨਹੀਂ ਸਰ, ਦੇਖੋ ਗੱਲ ਸੁਣੋ ਸਰ। ਗੱਲ ਇਹ ਆ ਕਿ ਜਿੱਥੇ ਤਾਂ ਕਿਸੇ ਦਾ ਨਾ ਕੁਝ ਗੱਲਾਂ ਹੁੰਦੀਆਂ ਨੇ ਆਫ ਦੀ ਰਿਕਾਰਡ, ਤੁਸੀਂ ਤਾਂ ਇਹ ਗੱਲ ਕਹਿ ਦਿੰਦੇ ਹੋ ਕਿ ਸਾਰੀਆਂ ਗੱਲਾਂ ਖੁੱਲ ਕੇ ਕਰੋ। ਇੱਥੇ ਮੰਨ ਲਓ ਮੇਰੇ ਕੋਲ ਕੋਈ ਉਸ ਚੀਜ਼ ਦਾ ਤੱਥ ਨਹੀਂ, ਅਗਲੇ ਨੇ ਮੇਰੇ ਗੱਲ 'ਚ ਸਾਫਾ ਪਾ ਲੈਣਾ। ਪਾਲ ਜੀ ਪਲੀਜ਼ ਸੁਣ ਲਓ, ਤੁਸੀਂ ਆਪਣੀ ਸੁਣ ਲਓ ਗੱਲ ਸਰ, ਸੁਣ ਲਓ। ਮੇਰੇ ਗੱਲ 'ਚ ਸਾਫਾ ਪਾ ਕੇ ਮੈਨੂੰ ਲੈ ਜਾਣਗੇ ਕੋਰਟ ਦੇ ਵਿੱਚ। ਸਾਡੇ ਤੇ ਤਾਂ ਪਹਿਲਾਂ ਹੀ ਬਥੇਰੇ ਇੱਥੇ ਲੱਗੇ ਹੋਏ ਨੇ ਪਿੱਛੇ। ਸੋ ਜਦੋਂ ਕੋਈ ਗੱਲ ਆਫ ਦੀ ਰਿਕਾਰਡ ਥੋੜੀ ਬਹੁਤੀ ਸੰਕੇਤਕ ਤੌਰ ਤੇ ਕਹਿਣੀ ਹੋਵੇ, ਉਨੀ ਕੁ ਕਹਿ ਦਈਦੀ ਹੈ। ਤੇ ਜਿੱਥੇ ਨਾ ਲੈਣਾ ਹੋਵੇ ਸਰ, ਮੈਂ ਨਹੀਂ ਡਰਦਾ ਕਿਸੇ ਤੋਂ, ਨਾ ਮੈਂ ਡਰੂੰਗਾ। ਮਤਲਬ ਕਿ ਇੱਥੇ ਮੈਨੂੰ 6-7 ਸਾਲ ਦਾ ਮੇਰਾ ਇੱਥੇ ਸਫ਼ਰ ਹੈ, ਤੇ ਨਾ ਮੈਂ ਕਦੇ ਜ਼ਿੰਦਗੀ 'ਚ ਡਰਾਂਗਾ। ਜਿੱਦਣ ਮੈਨੂੰ ਡਰ ਲੱਗਾ ਸਰ, ਮੈਂ ਇੱਥੋਂ ਫਤਿਹ ਬੁਲਾ ਕੇ ਇੱਥੋਂ ਵਿਦਾਇਗੀ ਲੈ ਲਵਾਂਗਾ। ਸਿੱਧੀ ਸਾਫ਼ ਸਪਸ਼ਟ ਗੱਲ ਹੈ ਜੀ। ਥੈਂਕ ਯੂ ਪਾਲ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਜੀ ਰਣਜੀਤ ਸਿੰਘ। ਸਤਿ ਸ਼੍ਰੀ ਅਕਾਲ ਰਣਜੀਤ ਜੀ, ਤੁਸੀਂ ਆਨ ਏਅਰ ਹੋ ਜੀ। ਹੈਲੋ। ਹਾਂਜੀ ਰਣਜੀਤ ਜੀ, ਤੁਸੀਂ ਆਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ, ਫਿਰ ਆਪਣਾ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਮਿੰਟੂ ਜੀ, ਮੇਰਾ ਸਵਾਲ ਇਹ ਸੀ ਵੀ ਇਹ ਕਹਿੰਦੇ ਵੀ ਸਿੱਖੀ ਨੂੰ ਖਤਰਾ, ਅੰਮ੍ਰਿਤਪਾਲ ਜੀ ਦੀ ਮੈਂ ਗੱਲ ਕਰਦਾ ਪਿਆ। ਠੀਕ ਹੈ, ਬਹੁਤ ਵਧੀਆ ਪ੍ਰਚਾਰਕ ਨੇ ਆਪਣੇ, ਚਲੋ ਸਿੱਖਾਂ ਨੂੰ ਲੋੜ ਵੀ ਸੀ ਕਿ ਚੰਗੇ ਪ੍ਰਚਾਰਕ ਦੀ। ਠੀਕ ਹੈ, ਬਹੁਤ ਵਧੀਆ ਕੰਮ ਕਰ ਰਹੇ ਨੇ, ਆਪਾਂ ਵੀ ਇਹਨਾਂ ਦਾ ਸਾਥ ਦੇਵਾਂਗੇ, ਦਿੰਦੇ ਰਵਾਂਗੇ ਜੀ। ਠੀਕ ਹੈ, ਪਰ ਇਹਨਾਂ ਨੂੰ ਸਿੱਖੀ ਦਾ ਤੇ ਜਾਂ ਆਪਣਾ ਈਸਾਈ ਭਾਈਚਾਰੇ ਦਾ ਮੁੱਦਾ ਕਿਉਂ ਬਣਾਉਣ ਦੀ ਲੋੜ ਪੈਂਦੀ ਪਈ ਆ ਜੀ? ਮੇਰੇ ਕਹਿਣ ਦਾ ਮਤਲਬ ਜਿਹੜਾ ਧਰਮ ਆਵਾਜ਼ ਕੱਟੀ ਗਈ ਹੈ ਜੀ। ਹੈਲੋ। ਹਾਂਜੀ।
ਹਾਂਜੀ ਰਣਜੀਤ ਜੀ, ਤੁਸੀਂ ਆਪਣੀ ਗੱਲ ਰੱਖੋ ਜੀ। ਹਾਂਜੀ ਹਾਂਜੀ ਹਾਂਜੀ, ਜਿਹੜਾ ਧਰਮ ਬਦਲੀ ਕਰਦਾ ਵਾ ਜਾਂ ਮਤਲਬ ਕਿ ਆਪਣਾ ਧਰਮ ਛੱਡਦਾ ਆ, ਉਹ ਸਿੱਖੀ ਤੋਂ ਨਿਕਲ ਗਿਆ, ਉਹਨੂੰ ਤਾਂ ਸੱਦਣ ਦੀ ਲੋੜ ਹੀ ਨਹੀਂ, ਜਿਹੜਾ ਆਪਣਾ ਧਰਮ ਛੱਡ ਗਿਆ ਜੀ। ਹਨਾ। ਸਾਨੂੰ ਇਹਨਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਸਾਨੂੰ ਅੱਗੋਂ ਵਾਸਤੇ ਸਿੱਖੀ ਦਾ ਪ੍ਰਚਾਰ ਕਰੋ, ਤੁਸੀਂ ਆਪਣਾ ਪ੍ਰਚਾਰ ਕਰੀ ਜਾਓ, ਆਪਣਾ ਕਰੀ ਜਾਣਾ। ਠੀਕ ਹੈ ਰਣਜੀਤ ਜੀ, ਦੋ ਭਲਵਾਨ ਘੁਲਦੇ, ਜਿਹੜਾ ਜਿੱਤ ਗਿਆ ਜਿੱਤ ਗਿਆ। ਠੀਕ ਹੈ ਜੀ, ਥੈਂਕ ਯੂ ਜੀ। ਨਹੀਂ, ਅਸੀਂ ਵੀ ਇਹੋ ਹੀ ਗੱਲ ਕਹਿੰਦੇ ਸਰ ਕਿ ਤੁਸੀਂ ਉਸ ਪਾਸੇ ਤਕਰਾਰ ਵਾਲੇ ਪਾਸੇ ਕਹਾਣੀ ਨਾ ਹੀ ਲਿਜਾਓ ਤਾਂ ਬਿਹਤਰ ਆ। ਬਈ ਜਿੱਥੇ ਤੁਹਾਡਾ ਬਣਦਾ ਹੈ ਅਧਿਕਾਰ ਖੇਤਰ, ਤੁਸੀਂ ਆਪਣੀਆਂ ਗੱਲਾਂ ਕਰੋ, ਜਿੱਥੇ ਉਹਨਾਂ ਦਾ ਬਣਦਾ ਹੈ ਉਹਨਾਂ ਨੂੰ ਕਰਨ ਦਿਓ। ਜੀ ਜੀ, ਥੈਂਕ ਯੂ। ਆਪਾਂ ਅਗਲੇ ਕਾਲਰ ਵੱਲ ਵਧਦੇ ਹਾਂ ਜੀ। ਆਪਣੇ ਅਗਲੇ ਕਾਲਰ ਨੇ ਜੀ ਜਤਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਤੁਸੀਂ ਆਨ 에ਅਰ ਹੋ ਜੀ। ਜਤਿੰਦਰ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਇਹ ਪੁੱਛਦਾ ਵੀ ਆਪਣਾ ਰੋਡ ਦੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ? ਠੀਕ ਹੈ ਜੀ, ਪੁੱਛ ਲੈਂਦੇ ਜੀ। ਜਾਂਦੀਆਂ ਨੇ ਸਰ, ਜਾਂਦੀਆਂ ਨੇ ਜੀ। ਕੀ ਕਿੰਨਾ ਕਿਰਾਇਆ ਉਹਨਾਂ ਦਾ, ਕੀ ਪ੍ਰੋਸੀਜਰ ਆ, ਕੌਣ ਜਾਣਦਾ ਜੀ? ਉਹ ਤਾਂ 1000 ਤੋਂ 1500 ਦੇ ਦਰਮਿਆਨ ਹੈ ਸਰ। ਅੱਛਾ ਅੱਛਾ, ਠੀਕ ਹੈ ਜੀ। ਹਾਂਜੀ ਸਰ। 에ਅਰਪੋਰਟ ਦੇ ਨੇੜੇ ਖੜਦੀਆਂ ਕਿ ਦੂਰ ਆ? 에ਅਰਪੋਰਟ ਤੋਂ ਸਰ ਅੱਗੇ ਇੱਕ ਦਿਨ ਗੱਲਾਂ ਬਾਤਾਂ ਸੁਣ ਰਹੇ ਸੀਗੇ ਕਿ ਉਹ ਥੋੜਾ ਜਿਹਾ ਟਰਮੀਨਲ ਤੋਂ ਦੂਰ ਰਹਿ ਜਾਂਦੀ ਹੈ ਸ਼ਾਇਦ ਬੱਸ, ਪਰ ਬਾਅਦ ਦੇ ਵਿੱਚ ਕੋਈ ਇਹਨਾਂ ਦਾ ਹੱਲ ਹੋ ਗਿਆ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ। ਇੱਕ ਵੀਡੀਓ ਮੈਂ ਦੇਖੀ ਸੀ, ਉਹ ਥੋੜਾ ਦੂਰ ਰਹਿ ਜਾਂਦੀ ਹੈ, ਪਰ ਉਹਦੇ ਚ ਕਨੈਕਟੀਵਿਟੀ ਹੈਗੀ ਆ। ਸੋ ਹੁਣ ਇਹ ਪਤਾ ਕਰਨਾ ਪਵੇਗਾ ਕਿ ਉਹ ਜਿਹੜਾ ਅੱਗੇ ਮਤਲਬ ਕਿ ਫਾਸਲਾ ਰਹਿ ਜਾਂਦਾ ਸੀਗਾ, ਕਿ ਹਾਲੇ ਵੀ ਕਾਇਮ ਹੈ ਜਾਂ ਹੁਣ ਲਾਗੇ ਚਲੇ ਜਾਂਦੀਆਂ ਨੇ। ਮੈਂ ਪਤਾ ਕਰ ਦਿਆਂਗਾ ਜੀ। ਕਈ ਵਾਰ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ ਮਨ ਚੋਂ। ਤੇ ਅੱਗੇ ਵੀ ਮੈਨੂੰ ਲੱਗਦਾ ਕਿ ਸਵਾਲ ਆਇਆ ਸੀ, ਸ਼ਾਇਦ ਤੁਸੀਂ ਵੀ ਕਾਲ ਕੀਤੀ ਸੀ, ਤੇ ਮੈਂ ਤੁਹਾਨੂੰ ਨੈਕਸਟ ਟਾਈਮ ਅਗਲੇ ਸਾਡੇ ਇੰਡੀਆ ਦੇ ਸ਼ੁੱਕਰਵਾਰ ਤੁਹਾਨੂੰ ਮੈਂ ਜ਼ਰੂਰ ਪਤਾ ਕਰਕੇ ਚਲੋ ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਜੀ ਦਪਿੰਦਰ ਸਿੰਘ। ਸਤਿ ਸ਼੍ਰੀ ਅਕਾਲ ਦਪਿੰਦਰ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਦਪਿੰਦਰ ਜੀ, ਤੁਸੀਂ ਹਾਂਜੀ ਤੁਸੀਂ ਆਨ 에ਅਰ ਹੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ ਮਿੰਟੂ ਜੀ, ਬਹੁਤ ਤੁਹਾਨੂੰ ਆਹ ਜਿਹੜੀ ਕਾਂਗਰਸ ਦੇ ਪ੍ਰਧਾਨ ਦੀ ਇਲੈਕਸ਼ਨ ਹੋਈ ਹੈ, ਤੁਸੀਂ ਵੀ ਇੱਕ ਵਾਰੀ ਟਿੱਪਣੀ ਕੀਤੀ ਸੀ ਵੀ ਸ਼ਸ਼ੀ ਥਰੂਰ ਵਧੀਆ ਕੈਂਡੀਡੇਟ ਹੈ। ਹੁਣ ਜਦੋਂ ਇਹਦਾ ਵੋਟਾਂ ਦਾ ਰਿਜ਼ਲਟ ਆਇਆ, ਉਹ ਤਾਂ ਕੋਈ ਜਿੱਦਾਂ ਕੋਈ ਫਾਈਟ ਹੀ ਨਹੀਂ ਸੀਗੀ। ਮੈਨੂੰ ਲੱਗਦਾ ਉਹਨੂੰ 20% ਵੋਟਾਂ ਪਈਆਂ। ਇਹ ਕੀ ਗੱਲ ਵੀ ਉਹ ਲੋਕ ਜਿਹੜੇ ਇਹਨੇ ਕਾਂਗਰਸੀਆਂ ਨੂੰ ਲਾਈਕ ਨਹੀਂ ਕਰਦੇ, ਕਿ ਗਾਂਧੀਆਂ ਦਾ ਦੂਜੇ ਨੂੰ ਥਾਪੜਾ ਸੀਗਾ ਤਾਂ ਕਰਕੇ ਹੋ ਗਿਆ? ਬਿਲਕੁਲ ਸਪਸ਼ਟ ਸੀਗਾ ਜੀ। ਖੜਗੇ ਸਾਹਿਬ ਜਿਹੜੇ ਆ ਉਹਨਾਂ ਦੇ ਨਜ਼ਦੀਕੀ ਆ, ਬਹੁਤ ਜ਼ਿਆਦਾ ਪਰਿਵਾਰ ਦੇ, ਫੈਮਿਲੀ ਦੇ, ਤਾਂ ਉਹਨਾਂ ਵੱਲੋਂ ਹੀ ਲੜ ਰਹੇ ਸੀਗੇ। ਪਹਿਲਾਂ ਗਹਿਲੋਤ ਨੂੰ ਤਿਆਰ ਕੀਤਾ, ਗਹਿਲੋਤ ਤੋਂ ਅਸੀਂ ਵੇਖਿਆ ਹੋਣਾ, ਉਹ ਕਹਿੰਦਾ ਸੀ ਲੱਡੂ ਵੀ ਖਾਊਂਗਾ ਨਾਲ ਜਲੇਬੀ ਵੀ ਚਾਹੀਦੇ ਆ, ਤਾਂ ਉੱਥੇ ਰੌਲਾ ਪੈ ਗਿਆ। ਉਹਨਾਂ ਨੂੰ ਪਤਾ ਸੀਗਾ ਕਿ ਰਾਜਸਥਾਨ ਚ ਉਤਲ-ਪੁਤਲ ਹੋ ਜਾਣੀ ਜੇ ਗਹਿਲੋਤ ਜਾਏਗਾ, ਤੇ ਗਹਿਲੋਤ ਦੀ ਜਗ੍ਹਾ ਤੇ ਉਹਨਾਂ ਨੇ ਖੜਗੇ ਕਰ ਦਿੱਤਾ। ਸ਼ਸ਼ੀ ਥਰੂਰ ਹੋਰੀ, ਜਿਵੇਂ ਮੰਨ ਲਓ ਇਹ ਹੈਗੇ ਨੇ ਮਨੀਸ਼ ਤਿਵਾੜੀ ਹੋਰੀ, ਜਾਂ ਇੱਕ ਐਸਾ ਗਰੁੱਪ ਹੈ ਜਿਹੜਾ ਕਾਂਗਰਸ ਦੀ ਕਹਿੰਦਾ ਕਿ ਬਿਹਤਰੀ ਅਸੀਂ ਮੰਗਦੇ ਹਾਂ, ਤਾਂ ਉਹਨਾਂ ਨੇ ਆਪਣਾ ਫਿਰ ਉਹਦੇ ਚ ਕਹਿ ਲਓ ਕਿ ਟਿੰਡ ਚ ਕਾਨਾ ਪਾਇਆ। ਹਾਲਾਂਕਿ ਨਾਲ ਉਹਨਾਂ ਨੇ ਧਾਂਦਲੀ ਵਗੈਰਾ ਦੇ ਵੀ ਦੋਸ਼ ਲਾਏ ਨੇ ਬਥੇਰੇ, ਪੰਜਾਬ ਚ ਵੀ ਲਾਏ ਨੇ ਦੋਸ਼, ਇੱਥੋਂ ਤੱਕ ਕਿ 416 ਵੋਟਾਂ ਤੇ ਮਤਲਬ ਕਿ ਖਰਾਬ ਕੀਤੀਆਂ ਗਈਆਂ ਨੇ। ਜਿਵੇਂ ਉੱਤੇ ਰਾਹੁਲ ਗਾਂਧੀ ਲਿਖਤਾ, ਕਿਸੇ ਨੇ ਟੈਲੀਫੋਨ ਨੰਬਰ ਲਿਖਤਾ, ਇੱਕ ਸਾਰਾ ਕੁਝ ਹੋਇਆ, ਇਹ ਵਾਕਿਆ ਹੋਇਆ। ਪਰ ਮੇਰੀ ਉਹ ਦੇਖੋ ਗੱਲ ਹੁੰਦੀ ਹੈ ਕਿ ਆਪਾਂ ਕਿਸ ਬੰਦੇ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਾਂ। ਮੇਰਾ ਮੰਨਣਾ ਕਿ ਕਾਂਗਰਸ ਦੇ ਵਿੱਚ ਸ਼ਸ਼ੀ ਥਰੂਰ ਬੰਦਾ ਸੀਗਾ ਇਸ ਤਰ੍ਹਾਂ ਦਾ, ਜਿਹੜਾ ਕਿ ਸੁਭਾਵੀ ਤੌਰ ਤੇ ਅੱਛਾ ਨੇਤਾ ਸਾਬਤ ਹੋ ਸਕਦਾ ਸੀ। ਜਿੰਨੇ ਕੁ ਮੈਂ ਉਹਦੇ ਲੈਕਚਰ ਵਗੈਰਾ ਸੁਣੇ ਨੇ, ਤਾਂ ਜਿੰਨੀ ਕੁ ਉਹਦੀ ਨੌਲੇਜ ਮੈਂ ਦੇਖੀ ਆ, ਕਿ ਉਹ ਬੰਦਾ ਹੈਗਾ ਸੀਗਾ, ਕਾਬਲ ਹੈਗਾ ਸੀਗਾ। ਪਰ ਹੁਣ ਇਹਨਾਂ ਨੇ ਖੜਗੇ ਸਾਹਿਬ ਬਣਾਇਆ, ਉਹਦੇ ਵਿੱਚ ਸ਼ਾਇਦ ਇਹ ਚੀਜ਼ਾਂ ਵੀ ਰਹੀਆਂ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਆਉਂਦੇ ਨੇ, ਤਾਂ ਉਹ ਵੀ ਇੱਕ ਤੁਹਾਨੂੰ ਪਤਾ ਇੱਥੇ ਜਾਤੀ ਸਿਸਟਮ ਦੇ ਵਿੱਚ ਇੱਕ ਚੀਜ਼ ਦਾ ਮਾਇਨਾ ਹੁੰਦਾ ਉਹਨਾਂ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਜੀ ਸੁਖਦੇਵ ਗਿੱਲ। ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਮਿੰਟੂ ਜੀ, ਮੈਨੂੰ ਲੱਗਦਾ ਜਿਹੜਾ ਉਹ ਨਾ ਕਹਿੰਦੇ ਸੀ ਸੰਤ ਦਾ ਰੁਤਬਾ ਬਹੁਤ ਉੱਚਾ ਲੈ, ਜਿਵੇਂ ਤੁਸੀਂ ਦੱਸ ਹੀ ਚੁੱਕੇ ਹੋ ਵੀ ਇਹ ਤਾਂ ਉਹ ਭਾਈ ਉਹਨੂੰ ਕਹਿੰਦੇ ਆ, ਭਾਈ ਸਾਹਿਬ ਦਾ ਤਾਂ ਬਹੁਤ ਰੁਤਬਾ ਬੜੀ ਰਿਸਪੈਕਟ ਵਾਲਾ ਹੈ। ਤੇ ਪਰ ਬਾਕੀ ਤੁਸੀਂ ਆਪਦਾ ਦੱਸਿਓ ਵਿਚਾਰ ਵੀ ਇਹ ਮੈਨੂੰ ਲੱਗਦਾ ਕੋਈ ਪਿੱਛੇ ਕੁਛ ਹੈ, ਸਮਥਿੰਗ ਗੋਇੰਗ ਔਨ, ਵੀ ਇਹ ਮਾਹੌਲ ਖਰਾਬ ਕਰਨ ਕਰਕੇ ਨਾ ਵੀ ਸਿੱਖਾਂ ਦਾ ਹੀ
ਨੁਕਸਾਨ ਸਿੱਖਾਂ ਤੋਂ ਕਰਵਾ ਰਹੇ ਆ। ਕਈ ਕਾਲਰ ਨੂੰ ਲਾਈਕ ਨਹੀਂ ਕਰਨਾ ਮੇਰਾ ਸਵਾਲ। ਮੈਨੂੰ ਇਹ ਲੱਗਦਾ ਵੀ ਜਿਹੜਾ ਨਾ ਦੂਜੇ ਧਰਮਾਂ ਨੂੰ ਉਹ ਆਪਦਾ ਪ੍ਰਚਾਰ ਖੁੱਲ੍ਹ ਕੇ ਕਰਨ, ਮੈਂ ਉਹਨਾਂ ਦੀ ਹਮਾਇਤ ਕਰਨਾ। ਬਹੁਤ ਸਟ੍ਰੈਟੇਜੀ ਉਹਨਾਂ ਦੀ ਡਿਫਰੈਂਟ ਹੋਣੀ ਚਾਹੀਦੀ, ਨਾ ਕਿ ਦੂਜੇ ਧਰਮਾਂ ਦੇ ਨਾਲ ਅਸੀਂ ਉਹ ਲੜਾਈ ਪਾ ਕੇ ਤੇ ਆਪਦਾ ਰੈਪੂਟੇਸ਼ਨ ਖਰਾਬ ਕਰ ਰਹੇ ਆ, ਆਪਣੇ ਨਾ ਇਮੇਜ ਖਰਾਬ ਕਰ ਰਹੇ ਆ। ਠੀਕ ਹੈ ਸੁਖਦੇਵ ਜੀ, ਥੈਂਕ ਯੂ ਜੀ। ਨਹੀਂ ਦੇਖੋ ਗੱਲ ਸਹੀ ਹੈ ਵੀ ਤੁਸੀਂ ਆਪਣਾ ਸਵਾਲ ਰੱਖ ਲਿਆ, ਠੀਕ ਹੈ, ਵਧੀਆ ਹੈ ਕਿ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ, ਤੁਸੀਂ ਆਪਣਾ ਸਵਾਲ ਰੱਖਿਆ, ਵਧੀਆ ਗੱਲ ਹੈ ਜੀ। ਤਾਂ ਗੱਲ ਇਹ ਹੈ ਕਿ ਦੇਖੋ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਸਦੀਆਂ ਤੋਂ ਜਿੱਦਾਂ ਆਪਾਂ ਇੱਥੇ ਰਹਿ ਰਹੇ ਹਾਂ ਇਦਾਂ ਹੀ ਰਹੀਏ, ਪਰ ਮਾਫ ਕਰਨਾ ਸਾਨੂੰ ਕੁਛ ਨਾ ਕੁਛ ਤਾਂ ਇਦਾਂ ਮਤਲਬ ਕਿ ਸੋਚਣਾ ਵੀ ਚਾਹੀਦਾ ਹੈ ਨਾ ਕਿ ਜਿਸ ਤਰੀਕੇ ਨਾਲ ਹੁਣ ਵੰਨ-ਸੁਵੰਨਤਾ ਤੇ ਅਟੈਕ ਹੋ ਰਹੇ ਨੇ, ਉੱਤੋਂ ਹੋ ਰਹੇ ਨੇ, ਤਾਂ ਅਸੀਂ ਥੋੜਾ ਬਹੁਤਾ ਵੱਧ ਅਧਿਕਾਰਾਂ ਵਾਲਾ ਮਸਲਾ ਉਹ ਤਾਂ ਉਠਾ ਸਕਦੇ ਆ ਨਾ, ਚੁੱਕ ਸਕਦੇ ਆ। ਸਾਨੂੰ ਉਸ ਪਾਸੇ ਜ਼ਰੂਰ ਸੋਚਣਾ ਚਾਹੀਦਾ। ਬਿਲਕੁਲ ਇਹ ਜਿਹੜੀ ਹੁਣ ਇਹ ਜੋ ਬਣ ਰਹੀ ਹੈ ਇਸ ਵੇਲੇ ਪਰਿਸਥਿਤੀ, ਉਹ ਇੱਕ ਡਿਫਰੈਂਟ ਸਟੋਰੀ ਆ ਤੇ ਇਹਦੇ ਨਾਲ ਜਿਵੇਂ ਤੂੰ ਹੀ ਆ, ਬਹੁਤ ਸਾਰੇ ਲੋਕ ਪੰਜਾਬ 'ਚ ਬੈਠੇ ਵੀ ਅਸਹਿਮਤ ਨੇ। ਹਾਂ, ਕੌਣ ਬੰਦਾ ਪਲਾਂਟਡ ਹੈ, ਮੈਂ ਉਹਦੇ ਤੇ ਟੀਕਾ ਟਿੱਪਣੀ ਨਹੀਂ ਕਰਾਂਗਾ। ਫਿਰ ਉਹ ਭਾਈ ਸਾਹਿਬ ਜਿਵੇਂ ਅੱਗੇ ਆਏ ਸੀ ਕਿ ਤੁਸੀਂ ਹੁਣ ਮੈਂ ਕਰ ਦੇਵਾਂ, ਅਗਲਾ ਬੰਦਾ ਕਹੇ ਕਿ ਲਿਆ ਵੀ ਤੂੰ ਸਾਬਤ ਕਰ, ਤੁਸੀਂ ਤਾਂ ਕਾਲ ਕਰਕੇ ਇੱਥੋਂ ਚਲੇ ਗਏ, ਮੈਂ ਇੱਥੇ ਬੈਠਾ, ਉਹ ਅਗਲੇ ਆ ਕੇ ਕਹਿਣਗੇ ਲਿਆ ਵੀ ਦੇ ਸਬੂਤ, ਅਸੀਂ ਕਿਹੜੀ ਏਜੰਸੀ ਨੇ ਘੱਲਿਆ, ਦੱਸੋ ਮੈਂ ਕੀ ਕਵਾਂ। ਉੱਥੇ ਇਹੀ ਕਹਾਂਗੇ ਕਿ ਅਸੀਂ ਨਹੀਂ ਕਹਿ ਸਕਦੇ ਕਿ ਕੋਈ ਪਲਾਂਟ ਕੀਤਾ ਕਿ ਨਹੀਂ ਕੀਤਾ, ਪਰ ਇਹੀ ਹੈ ਕਿ ਬਿਲਕੁਲ ਜੇ ਇਦਾਂ ਹੀ ਚੱਲਿਆ ਤਾਂ ਉਹਦੇ ਵਿੱਚ ਸਿੱਖ ਕੌਮ ਦਾ ਨੁਕਸਾਨ ਹੈ। ਨੁਕਸਾਨ ਕਿਵੇਂ ਆ? ਮੈਂ ਜਿਵੇਂ ਕਹਿ ਰਿਹਾ ਕਿ ਨੁਕਸਾਨ ਇਸ ਪੱਖ ਤੋਂ ਜ਼ਰੂਰ ਹੋ ਸਕਦਾ ਹੈ ਕਿ ਜਿੱਦਾਂ ਹੁਣ ਉਹਨਾਂ ਨੇ ਬਹਾਨਾ ਬਣਾ ਲਿਆ ਬਲਵੰਤ ਸਿੰਘ ਰਾਜੋਆਣਾ ਬਾਰੇ ਕਿ ਇਹ ਜੀ ਇੰਟਰਨਲ ਸਿਕਿਉਰਿਟੀ ਦਾ ਮਸਲਾ ਹੈ, ਤਾਂ ਉਹਨਾਂ ਨੂੰ ਹੋਰ ਇਹੋ ਜਿਹੇ ਕੇਸਾਂ ਦੇ ਵਿੱਚ ਵੀ ਹੋ ਸਕਦਾ ਕੱਲ ਨੂੰ ਪੈਰੋਲ ਵੀ ਬੰਦ ਕਰ ਦੇਣ। ਬੰਦੀ ਸਿੰਘਾਂ ਦੀ ਮੈਂ ਗੱਲ ਕਰ ਰਿਹਾ। ਤਾਂ ਕੁਝ ਖਾਸ ਮੌਕਿਆਂ ਤੇ ਤੁਹਾਨੂੰ ਠੀਕ ਹੈ ਅਗਰੈਸ਼ਨ ਵੀ ਦਿਖਾਉਣੀ ਪੈਗੀ। ਸਿੱਖ ਕੌਮ ਦਾ ਹਿੱਸਾ ਹੈ ਜੀ ਇਹ, ਹਮਲਾਵਰ ਸ਼ੈਲੀ ਸਿੱਖ ਕੌਮ ਦਾ ਹਿੱਸਾ ਹੈ, ਇਹਨੂੰ ਆਪਾਂ ਉਹ ਦਰਕਿਨਾਰ ਨਹੀਂ ਕਰ ਸਕਦੇ। ਪਰ ਤੁਹਾਨੂੰ ਕੁਝ ਚੀਜ਼ਾਂ ਤੇ ਧਿਆਨ ਵੀ ਰੱਖਣਾ ਪਵੇਗਾ, ਆਪਦਾ ਪ੍ਰਚਾਰ ਵੀ ਕਰਨਾ ਪਵੇਗਾ, ਦੂਸਰੇ ਧਰਮ ਦਾ ਸਤਿਕਾਰ ਵੀ ਕਰਨਾ ਪਵੇਗਾ। ਇਹੀ ਖਾਸੀਅਤ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਮਤਲਬ ਕਿ ਲਾਈਨ ਖਿੱਚ ਕੇ ਚੱਲੋਗੇ ਫਿਰ ਉਸੇ ਚੀਜ਼ ਨੂੰ ਤਾਂ ਫਿਰ ਦੂਜੇ ਵੀ ਜਸਟੀਫਾਈਬਲ ਕਰ ਦੇਣਗੇ ਨਾ ਕਿ ਬਾਈ ਧਰਮ ਦੇ ਨਾਮ ਤੇ, ਜਕਾਰੇ ਦੇ ਨਾਮ ਤੇ ਫਿਰ ਅਸੀਂ ਵੀ ਏਦਾਂ ਕੁਝ ਕਰ ਸਕਦੇ ਹਾਂ। ਜੀ ਸਾਡੇ ਅਗਲੇ ਕਾਲਰ ਨੇ ਜੀ ਜਸਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਪ੍ਰਵੀਨ ਭਾਜੀ ਤੁਹਾਡੀ ਪੇਸ਼ਕਾਰੀ ਬੜੀ ਬਾਕਮਾਲੀ ਹੈ ਯਾਰ ਜੀ, ਥੈਂਕ ਬਹੁਤ ਵਧੀਆ ਲੱਗਦਾ ਜੀ। ਤੇ ਮੇਰਾ ਸਵਾਲ ਨਹੀਂ ਹੈਗਾ, ਮੇਰਾ ਸਿਰਫ ਪਹਿਲਾਂ ਕਾਲਰ ਨੇ ਪੁੱਛਿਆ ਸੀ ਨਾ ਵੀ ਬੱਸ ਦਾ ਕੀ ਸਿਸਟਮ ਆ। ਉੱਥੇ ਨਾ 2 ਨੰਬਰ ਗੇਟ ਦੇ ਮੂਹਰੇ ਭਾਜੀ ਆਉਂਦੀ ਆ ਉਹ ਬੱਸ, ਸ਼ਟਲ ਕਹਿੰਦੇ ਜਿਹੜੀ ਫ੍ਰੀ ਬੱਸ ਹੈਗੀ ਉਹ। ਠੀਕ ਹੈ ਜੀ। ਤੇ ਉਹ ਕਿਲੋਮੀਟਰ ਦੀ ਵਾਟ ਆ, ਉੱਥੇ ਲੈ ਕੇ ਜਾਂਦੀ ਆ ਉਹ, ਤੇ ਉਹਦੀ 1150 ਰੁਪਏ ਟਿਕਟ ਆ ਜੀ। ਠੀਕ ਹੈ ਜੀ, ਥੈਂਕ ਯੂ ਜਸਪ੍ਰੀਤ ਜੀ। 2 ਨੰਬਰ ਗੇਟ ਤੇ ਇੱਕ ਮੇਰਾ ਭਾਜੀ ਥੋੜਾ ਜਿਹਾ ਇਹ ਸੀਗਾ ਭਾਜੀ ਨੂੰ, ਮਿੰਟੂ ਭਾਜੀ ਨੂੰ, ਵੀ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਣਾ ਉਹਦੇ ਬਾਰੇ ਵੀ ਮਾੜਾ ਦੱਸ ਦਿਓ, ਵੀ ਕ੍ਰਿਕਟ ਦੇ ਬੜੇ ਸ਼ੌਕੀਨ ਆ। ਠੀਕ ਹੈ ਜੀ, ਥੈਂਕ ਯੂ ਜੀ। ਨਹੀਂ ਉਹ ਆਂਦੇ ਮੀਂਹ ਪੈ ਜਾਣਾ, ਮੈਂ ਤੇ ਮਾਯੂਸ ਬੜਾ ਤੇ ਉਹ ਕਹਿੰਦੇ ਮੀਂਹ ਪੈ ਜਾਣਾ ਤੇ ਚਲੋ ਮੀਂਹ ਨਾ ਪਿਆ। ਤੇ ਦੇਖੋ ਬਰਾਬਰ ਦੀਆਂ ਟੀਮਾਂ ਨੇ ਸਰ ਜਸਪ੍ਰੀਤ ਸਿੰਘ ਜੀ, ਇਹ ਬਰਾਬਰ ਦੀਆਂ ਟੀਮਾਂ ਨੇ ਇਸ ਮਰਤਬਾ। ਉਹਨਾਂ ਦੇ ਕੋਲ ਮਿਡਲ ਆਰਡਰ ਥੋੜਾ ਜਿਹਾ ਕਮਜ਼ੋਰ ਹੈ ਪਾਕਿਸਤਾਨ ਕੋਲ, ਇੱਧਰ ਥੋੜਾ ਮਿਡਲ ਆਰਡਰ ਹੈਗਾ, ਸਟਰੈਂਥ ਦੇ ਵਿੱਚ ਹੈਗਾ, ਪਰ ਉਹਨਾਂ ਦੇ ਓਪਨਰ ਬੜੇ ਜ਼ਬਰਦਸਤ ਨੇ, ਬਾਬਰ ਤੇ ਦੂਸਰਾ ਰਿਜ਼ਵਾਨ। ਉਹ ਸਮਝ ਲਓ 50% ਟੀਮ ਉਹੀ ਹੈ, ਤੇ ਜੇ ਉਹਨਾਂ ਦੋਨਾਂ ਚੋਂ ਇੱਕ ਕਲਿੱਕ ਕਰ ਗਿਆ ਉਹ ਤਾਂ ਧੱਕਦਾ ਹੈਗਾ ਪੂਰੇ ਮਰੂਦਾਂ ਦੀ ਰੇਹੜੀ ਆਂਗੀ। ਤੇ ਜੇ ਉਹ ਦੋਨੇ ਡਿੱਗ ਪਏ ਫਿਰ ਥੋੜਾ ਔਖਾ ਹੋ ਜਾਏਗਾ। ਪਰ ਮੈਚ ਮੇਰਾ ਮੰਨਣਾ ਕਿਉਂਕਿ ਸ਼ਾਹੀਨ ਅਫਰੀਦੀ ਵਾਪਸੀ ਕਰ ਗਿਆ, ਬਹੁਤ ਫਾਸਟ ਬੋਲਰ ਹੈ, ਸਵਿੰਗ ਬਹੁਤ ਜ਼ਬਰਦਸਤ ਹੈ ਉਹਦੀ, ਮੈਚ ਇੱਕ ਮਤਲਬ ਕਿ ਕਾਂਟੇ ਦਾ ਦੇਖਣ ਨੂੰ ਮਿਲੇਗਾ। ਇੰਡੀਆ ਦੀ ਟੀਮ ਵੀ ਸ਼ਮੀ ਆਇਆ, ਸ਼ਮੀ ਨੇ ਜਿਸ ਤਰੀਕੇ ਦਾ ਓਵਰ ਪਾਇਆ ਸੀ ਪ੍ਰੈਕਟਿਸ ਮੈਚ ਦੇ ਵਿੱਚ, ਕਿਆ ਜ਼ਬਰਦਸਤ। ਉਹ ਕਹਿ ਲਓ ਕਿ ਮੈਂ ਕਹਿੰਦਾ ਕਿ ਤੋੜੂ ਜਿੱਦਾਂ ਕਹਿੰਦੇ ਨਾ, ਪੂਰਾ ਫੋੜੂ ਓਵਰ ਸੀਗਾ ਸ਼ਮੀ ਦਾ। ਹਾਂਜੀ, ਸਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਹਰਜੀਤ ਸਿੰਘ। ਹਾਂਜੀ ਸਰਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹਰਜੀਤ ਸਿੰਘ। ਹਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਬਹੁਤ ਦੇਰ ਤੋਂ ਸੁਣ ਰਿਹਾ ਮਿੰਟੂ ਜੀ ਨੂੰ ਜੀ। ਮਤਲਬ ਜਿੰਨਾ ਕੁ ਟਾਈਮ ਹੁੰਦਾ ਟਾਈਮ ਦੇ ਹਿਸਾਬ ਨਾਲ ਨਿਊਜ਼ ਲਿਆਉਣੀ ਹੁੰਦੀ ਆ, ਜਿੰਨਾ ਕੁ ਸਮਾਂ ਹੁੰਦਾ ਮੇਨ ਨਿਊਜ਼ ਲਿਆਉਂਦੇ ਰਹਿੰਦੇ ਆ, ਜਿੱਦਾਂ ਵੀ ਚਾਹੀਦੀ ਆ ਇੰਨੀ ਕੁ ਚਾਹੀਦੀ ਆ, ਕਿਉਂਕਿ ਬਾਹਰ ਬੈਠਿਆਂ ਕੋਲ ਵੀ ਇੰਨਾ ਕੁ ਟਾਈਮ ਨਹੀਂ ਹੁੰਦਾ। ਤੇ ਬਹੁਤ ਵਧੀਆ ਪੇਸ਼ਕਾਰੀ ਆ ਮਿੰਟੂ ਜੀ ਦੀ।
ਤੇ ਮਿੰਟੂ ਜੀ ਬਾਕੀ ਤੁਸੀਂ ਸਾਰੀਆਂ ਗੱਲਾਂ ਦੇ ਵਿੱਚ ਜਿਉਂ ਮੈਂ ਹੋਲਡ ਕੀਤਾ ਦੱਸ ਹੀ ਚੁੱਕੇ ਆ ਅਮਰਪਾਲ ਜੀ ਲਈ। ਹਾਂਜੀ। ਪਰ ਮੇਰਾ ਵੀ ਇਹੋ ਹੀ ਸੀਗਾ ਵੀ ਉਹਨਾਂ ਨੂੰ ਇਸ ਪਾਸਿਓਂ ਹਟ ਕੇ ਸਿੱਖੀ ਵੱਲ ਦੇ ਪ੍ਰਚਾਰ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀਗਾ। ਜੀ ਜੀ। ਇਹ ਜਿਹੜਾ ਮਸਲਾ ਜਿੱਦਾਂ ਤੁਸੀਂ ਦੱਸ ਚੁੱਕੇ ਆ ਵੀ ਮੈਂ ਵੀ ਨਹੀਂ ਸੁਣਿਆ ਉਹਨਾਂ ਦੇ ਜਿਹੜੇ ਪਾਸਟਰ ਹੈਗੇ ਉਹਨਾਂ ਵੱਲੋਂ ਵੀ ਉਹ ਸਾਡੇ ਗੁਰੂਆਂ ਨੂੰ ਕੁਝ ਬੋਲਿਆ, ਨਹੀਂ ਸੁਣਿਆ। ਜਿੱਦਾਂ ਤੁਸੀਂ ਕਹਿ ਚੁੱਕੇ ਮੈਂ ਵੀ ਨਹੀਂ ਸੁਣਿਆ। ਤੇ ਦੂਜੇ ਪਾਸੇ ਕਿਸੇ ਦੇ ਗੁਰੂ ਬਾਰੇ ਕਹਿਣਾ ਅਗਲਾ ਵੀ ਪੁੱਛੂਗਾ ਵੀ ਤੁਸੀਂ ਰੋਜ਼ ਸਿੰਘਾਂ ਸਿੰਘਣਿਆਂ ਦੀ ਧਰਮ ਇਹ ਸੀ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਤੋਂ ਲੈ ਕੇ ਉਹ ਵੀ ਕੋਈ ਸਵਾਲ ਚੱਕ ਸਕਦੇ ਏਦਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ, ਕਿਉਂਕਿ ਅਸੀਂ ਸਾਰੇ ਬਾਹਰ ਬੈਠੇ ਆ। ਮਸਲਾ ਕਿਤੇ ਦਾ ਕਿਤੇ ਵੀ ਜਾ ਸਕਦਾ ਜਦੋਂ ਏਦਾਂ ਕੰਮ ਖਰਾਬ ਹੋਵੇ। ਤੇ ਬਾਹਰ ਬੈਠਿਆਂ ਵੀ ਬੜੀ ਮੁਸ਼ਕਲ ਆ ਸਕਦੀ ਆ। ਨਹੀਂ ਅੱਜ ਉਹਨਾਂ ਇਨਡਾਇਰੈਕਟ ਵੇ ਨਾਲ ਇਹੋ ਹੀ ਚਤਾਇਆ ਨਾ ਕਿ ਅਸੀਂ ਅਮਰੀਕਨ ਰਾਸ਼ਟਰਪਤੀ ਨੂੰ ਮਿਲਾਂਗੇ ਵਗੈਰਾ ਵਗੈਰਾ। ਉਹ ਗੱਲ ਸਮਝਣ ਵਾਲੀ ਹੈ ਥੋੜੀ ਜੀ, ਪਰ ਗੱਲ ਇਹ ਹੈ ਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਹੈ ਸਰ। ਆਪਣੀ ਨਾ ਮੇਰੇ ਖਿਆਲ ਦੇ ਨਾਲ ਘੜੀ ਜਿਹੜੀ ਹੈ ਟਿਕ ਟਿਕ ਕਰ ਰਹੀ ਹੈ, ਆਪਣੇ ਕੋਲ ਟਾਈਮ ਥੋੜਾ ਹੈ। ਮੈਂ ਥੋੜਾ ਜਿਹਾ ਜਵਾਬ ਦੇ ਦੇਵਾਂ ਕਿ ਦੇਖੋ ਗੱਲ ਇਹ ਆ ਕਿ ਅਮਰਤਪਾਲ ਸਿੰਘ ਦੀ ਇੱਕ ਗੱਲ ਚੰਗੀ ਲੱਗੀ ਮੈਨੂੰ ਕਿ ਬਾਈ ਧਰਮ ਨਾਲ ਜੁੜੋ, ਗੁਰੂ ਵਾਲੇ ਬਣੋ। ਮੈਂ ਇਸ ਗੱਲ ਦਾ ਮੁਦਈ ਆ ਕਿ ਜੋ ਆਪਾਂ ਡਰੱਗ ਦੀ ਇੱਕ ਸਮੱਸਿਆ ਚੱਲ ਰਹੇ ਆ ਇਹਦੇ ਚ ਧਰਮ ਇੱਕ ਰੋਲ ਅਦਾ ਕਰ ਸਕਦਾ, ਔਰ ਖਾਸ ਤੌਰ ਤੇ ਸਿੱਖ ਧਰਮ। ਤੋ ਗੱਲ ਇਹ ਹੈ ਕਿ ਕਿਉਂਕਿ ਸਿੱਖ ਧਰਮ ਕਰੈਕਟਰ ਤੇ ਬਹੁਤ ਜ਼ੋਰ ਦਿੰਦਾ ਹੈ, ਤਾਂ ਇਹ ਚੀਜ਼ ਵਧੀਆ ਹੈ, ਇਹ ਚੀਜ਼ ਬਹੁਤ ਵਧੀਆ ਹੈ। ਪਰ ਦੂਜੀਆਂ ਚੀਜ਼ਾਂ ਕੁਛ ਕਿਉਂਕਿ ਫਿਰ ਅਸਹਿਮਤੀ ਰੱਖਣੀ ਪੈਂਦੀ ਹੈ। ਪਰ ਇਹ ਚੀਜ਼ ਜਿਹੜੇ ਵਾਕਿਆ ਇਹਦੇ ਤੇ ਜ਼ੋਰ ਦੇਣ, ਆਪਣੀ ਨੌਜਵਾਨੀ ਨੂੰ ਜਿਹੜੀ ਹੈ ਗੁਰਸਿੱਖੀ ਵੱਲ ਪਰਤਾਉਣ, ਤਾਂ ਬਹੁਤ ਵਧੀਆ ਜ਼ਬਰਦਸਤ ਰਿਜ਼ਲਟ ਮਿਲ ਸਕਦੇ ਆ। ਇਹਦੇ ਨਾਲ ਵੀ ਕੌਮ ਦੀ ਸੇਵਾ ਬਹੁਤ ਜ਼ਬਰਦਸਤ ਸੇਵਾ ਹੈ ਵੀ ਕਿ ਉਹ ਬੱਚੇ ਜਿਹੜੇ ਪੜ੍ਹਨ ਲਿਖਣ ਅਫਸਰ ਬਣਨ। ਅੱਜ ਤੁਸੀਂ ਦੇਖੋ ਹੁਣ ਹਰਿਆਣੇ ਦੀ ਜੁਡੀਸ਼ਰੀ ਸਰਵਿਸ ਦੇ ਵਿੱਚ 300 ਕੇ 350 ਸੀਟਾਂ ਤੇ 35-36 ਤਾਂ ਆਪਣੇ ਸਿੱਖ ਬੱਚੇ ਚਲੇ ਗਏ ਨੇ। ਟੌਪ ਦੀ ਰੈਂਕ ਦੇ ਵਿੱਚ ਵੀ ਆਪਣੇ ਬੱਚੇ ਨੇ, ਕੁਝ ਮਤਲਬ ਕਿ 5 ਰੈਂਕ ਦੇ ਵਿੱਚ ਵੀ ਇੱਕ ਕੁੜੀ ਹੈ। ਉਹ ਗੱਲ ਇਹ ਹੈ ਕਿ ਹੋਰ ਹੀਲਾ ਕਰਨ ਦੀ ਜ਼ਰੂਰਤ ਹੈ, ਇਸ ਪਾਸੇ ਵੀ ਹੀਲਾ ਕਰਨ ਦੀ ਜ਼ਰੂਰਤ ਹੈ। ਜੰਗਜੂ ਲੋਕਾਂ ਨੇ ਜੰਗਜੂ ਹੀ ਰਹਿਣਾ, ਜਦੋਂ ਜੰਗ ਪਈ ਆਪੇ ਲੜ ਵੀ ਪੈਣਗੇ, ਐਸੀ ਗੱਲ ਨਹੀਂ ਹੈ। ਪਰੰਤੂ ਸਭ ਤੋਂ ਅੱਜ ਦੇ ਦੌਰ ਦੇ ਵਿੱਚ ਜੇ ਵੱਡਾ ਹਥਿਆਰ ਹੈ ਤਾਂ ਤਾਲੀਮ ਹੈ, ਤਾਂ ਤਾਲੀਮ ਵੱਲ ਵੀ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ ਜੀ। ਸਤਦੇਵ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਬਸ ਇਹ ਆ ਵੀ ਅਸੀਂ ਤਾਂ ਤੁਹਾਡੇ ਚੰਗੇ ਸਰੋਤੇ ਆ, ਕੋਈ ਕਿੰਤੂ ਪਰੰਤੂ ਨਹੀਂ ਜੀ। ਸਭ ਤੁਹਾਨੂੰ ਸੁਣ ਰਹੇ ਆ ਜੀ। ਨਹੀਂ ਕਰ ਵੀ ਦਿਓਗੇ ਸਰ, ਕੋਈ ਗੱਲ ਨਹੀਂ, ਆਪਣੇ ਲਈ ਸਾਰੇ ਇੱਕੋ ਜਿਹੇ ਜੀ। ਤੇ ਬਾਕੀ ਚਲੋ ਬਠਿੰਡੇ ਮੇਰੀ ਠਹਿਰ ਹੁੰਦੀ ਆ, ਹੁਣ ਆਇਆ ਮੈਂ ਲੈ ਲੂਗਾ ਨੰਬਰ ਜੀ ਤੁਹਾਡੇ ਕੋਲ ਜ਼ਰੂਰ ਆਊਂਗਾ। ਕੋਈ ਗੱਲ ਨਹੀਂ। ਤੇ ਦੂਜੀ ਗੱਲ ਇਹ ਸੀ ਜਿਹੜੀ ਨਾ ਕਈ ਵਾਰੀ ਉਹ ਬੱਸ ਦੀ ਆਈ ਆ ਆਪਣੇ ਕੋਲ ਪੁੱਛਣ ਨੂੰ। ਹਾਂਜੀ, ਉਹ ਸਹੀ ਆ, ਭਾਈ ਸਾਹਿਬ ਦੱਸ ਗਿਆ ਪਹਿਲਾਂ ਹੀ। ਹਾਂਜੀ ਹਾਂਜੀ, ਜਸਪ੍ਰੀਤ ਸਿੰਘ ਜੀ। ਰਾਈਟ ਹੈਂਡ ਨੂੰ ਹੀ ਮੁੜਨਾ, ਉੱਥੋਂ ਰਾਈਟ ਹੈਂਡ ਨੂੰ ਮੁੜ ਜਾਓ, ਉੱਥੇ ਸ਼ਟਲ ਆਉਂਦੀ ਜਿਹਨੂੰ ਮੈਨੂੰ ਬੱਸ ਕਹਿ ਦਿੰਦੇ ਆਪਾਂ। ਜੀ 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 ਜੀ। ਸ਼ਟਲ ਆਉਂਦੀ ਆ ਤਾਂ 1 ਕਿਲੋਮੀਟਰ ਦੇ ਉੱਤੇ ਲੈ ਜਾਂਦੀ ਆ, ਉਹ ਮੌਕੇ ਤੇ ਵੀ ਤੁਹਾਨੂੰ ਟਿਕਟਾਂ ਦੇ ਦਿੰਦੇ ਆ, ਆਨਲਾਈਨ ਵੀ ਉਹ ਹੋ ਜਾਂਦੀਆਂ ਮਤਲਬ ਬੁੱਕ। ਤੁਸੀਂ ਉਧਰ ਨੂੰ ਚਲੇ ਜਾਓ 1 ਕਿਲੋਮੀਟਰ ਤੇ। ਜੇ ਹੁਣ ਪੈਸੇ ਬਚਾਉਣੇ ਆ ਤਾਂ ਥੋੜੀ ਮਿਹਨਤ ਤਾਂ ਕਰਨੀ ਪਊਗੀ ਨਾ। ਹਾਂਜੀ ਠੀਕ ਹੈ ਜੀ, ਥੈਂਕ ਯੂ। ਇਸ ਕਰਕੇ ਉਹ ਮੈਂ ਵੀਰ ਪਹਿਲੇ ਦੱਸ ਕੇ ਚਲੋ ਇਹੀ ਮੈਂ ਦੱਸਣਾ ਚਾਹੁੰਦਾ ਵੀ ਉਹ ਤਾਂ ਇੱਕ ਪੂਰਾ ਐਪੀਸੋਡ ਹੀ ਬਣਾਇਆ ਇੱਕ ਪੱਤਰਕਾਰ ਨੇ। ਜੀ ਜੀ। ਉੱਤਰ ਕੇ ਕਿੱਦਾਂ ਜਾਣਾ ਸਾਰਾ ਹੈਗਾ। ਹਾਂਜੀ ਹਾਂਜੀ, ਮੈਂ ਵੀ ਉਹੀ ਵੀਡੀਓ ਦੇਖੀ ਆ, ਉਹੀ ਵੀਡੀਓ ਮੈਂ ਦੱਸ ਰਿਹਾ ਸੀਗਾ। ਮੈਂ ਵੀਡੀਓ ਦੇਖੀ ਸੀ ਵੀ ਹੁਣ ਪਤਾ ਨਹੀਂ ਕੀ ਮਾਹੌਲ ਹੈ। ਉਦੋਂ ਥੋੜਾ ਜਿਹਾ ਕਨੈਕਟੀਵਿਟੀ ਦਿੱਤੀ ਹੋਈ ਹੈ ਕਿ ਥੋੜਾ ਜਿਹਾ ਫਾਸਲਾ ਹੈਗਾ ਤੇ ਬਿਹਤਰ ਹੈ। ਪਰ ਜਦੋਂ ਤੁਸੀਂ ਬਠਿੰਡੇ ਆਓਗੇ ਤੁਹਾਨੂੰ ਕੋਈ ਮਿੰਨੀ ਬੱਸ ਲੈਣ ਦੀ ਲੋੜ ਨਹੀਂ। ਬਸ ਹੁਣ ਥਰਮਲ ਨਿਕਲੀਏ ਤੇ ਮਲੋਟ 'ਚ ਹੀ ਵੱਜਦਾ ਬੰਦਾ, ਕਿਉਂਕਿ ਰੋਡ ਬਹੁਤ ਵਧੀਆ ਬਣਿਆ ਜੀ। ਥੈਂਕ ਯੂ ਸਰ, ਥੈਂਕ ਯੂ ਸ਼ਰਮਾ ਜੀ, ਥੈਂਕ ਯੂ ਜੀ। ਸੋ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਸਵਾਲਾਂ ਦੇ ਜਵਾਬ ਦੇਣ ਦੇ ਲਈ, ਖਬਰਾਂ ਤੇ ਅਹਿਮ ਜਾਣਕਾਰੀਆਂ ਦੇਣ ਦੇ ਲਈ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪੰਜਾਬੀ ਰੇਡੀਓ USA ਹਮੇਸ਼ਾ ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਦਾ ਹਾਮੀਦਾਰ ਰਿਹਾ। ਅਸੀਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਹਰ ਇੱਕ ਦੇ ਵਿਊਜ਼ ਨੇ ਜਿਹੜੇ ਉਹਦੀ ਰਿਸਪੈਕਟ ਕੀਤੀ ਜਾਵੇ। ਅਸੀਂ ਔਨ ਏਅਰ ਵੀ ਇਹ ਗੱਲਾਂ ਕਹਿਣੇ ਆ, ਤੁਹਾਨੂੰ ਵੀ ਕਹਿਣੇ ਆ। ਸਰਕਾਰਾਂ ਬਾਬਤ ਵੀ ਜਦੋਂ ਮੈਂ
ਕੱਲ੍ਹ ਇੱਕ ਸ਼ੋਅ ਦੇ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਸੈਂਟਰ ਦੀਆਂ ਇੰਨੀਆਂ ਅਤੇ ਸਟੇਟ ਦੀਆਂ ਇੰਨੀਆਂ ਸਰਕਾਰਾਂ ਬਦਲੀਆਂ, ਪਰ ਸਾਡੀ ਜਿਹੜੀ ਟੋਨ ਆ ਪੰਜਾਬੀ ਰੇਡੀਓ USA ਦੀ ਉਹ ਨਹੀਂ ਬਦਲੇਗੀ। ਇੰਸ਼ਾਅੱਲਾ ਅਸੀਂ ਇਸੇ ਤਰ੍ਹਾਂ ਤੁਹਾਡੀਆਂ ਉਮੀਦਾਂ 'ਤੇ ਖਰੇ ਉਤਰਦੇ ਰਹਾਂਗੇ, ਪਰ ਅਸੀਂ ਤੁਹਾਡੇ ਵੱਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਕਸਪੈਕਟ ਕਰਦੇ ਹਾਂ। ਅਸੀਂ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਹਾਂ। ਸੰਗਤ ਸਭ ਤੋਂ ਵੱਡੀ ਹੈ, ਸੰਗਤ ਨੂੰ ਪਤਾ ਹੈ ਕੌਣ ਕੀ ਬੋਲ ਰਿਹਾ, ਪਰ ਇਹ ਵੀ ਪਤਾ ਹੈ ਕਿ ਅਸੀਂ ਕਦੇ ਕਿਸੇ ਦੀ ਆਵਾਜ਼ ਨਹੀਂ ਬੰਦ ਕੀਤੀ, ਪਰ ਮਰਿਆਦਾ ਨੂੰ ਕਾਇਮ ਰੱਖੋ। ਜਿਹੜੀਆਂ ਚੀਜ਼ਾਂ ਕੋਈ ਵੀ ਹੋਸਟ ਐਨਾਲਿਸਟ ਬੋਲ ਰਿਹਾ, ਤੁਸੀਂ ਨਹੀਂ ਸਹਿਮਤ, ਠੀਕ ਹੈ, ਕੋਈ ਗੱਲ ਨਹੀਂ, ਪਰ ਕਿਸੇ ਤੇ ਚੀਜ਼ਾਂ ਆਪਾਂ ਨਾ ਥੋਪੀਏ। ਜੋ ਹੋ ਰਿਹਾ ਸਾਡੇ ਨਾਲੋਂ ਬਿਹਤਰ ਤੁਸੀਂ ਸ਼ਾਇਦ ਜਾਣਦੇ ਹੋਵੋਗੇ। ਮਿਲਦੇ ਹਾਂ ਅਗਲੀ ਪੇਸ਼ਕਸ਼ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।